ਸੱਜਣੋ ਤੇ ਮਿੱਤਰੋ अस्सलाम वालेकुम। ਤੁਹਾਡਾ ਮੇਜ਼ਬਾਨ ਅਜਮਲ ਸਤਾਰ ਮਲਿਕ ਹਾਜ਼ਰ ਖਿਦਮਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਪਰੌਣਾ ਦੇ ਨਾਲ। ਨਾਜ਼ਰੀਨ, ਫੁੱਲ ਇਨਸਾਨੀ ਫਿਤਰਤ ਨੂੰ ਤਰੋਤਾਜ਼ਾ ਰੱਖਣ ਵਾਸਤੇ ਅਹਿਮ ਕਿਰਦਾਰ ਅਦਾ ਕਰਦੇ ਨੇ। ਇਹਨਾਂ ਦੀ ਮਹਿਕ ਨਾ ਸਿਰਫ ਮਾਹੌਲ ਨੂੰ ਖੁਸ਼ਗਵਾਰ ਬਣਾਉਂਦੀ ਹੈ ਬਲਕਿ ਇਹਦੇ ਨਾਲ ਫਿਤਰਤ ਦੀਆਂ ਰੰਗੀਨੀਆਂ ਦਾ ਖੂਬਸੂਰਤ ਅਹਿਸਾਸ ਵੀ ਪੈਦਾ ਹੁੰਦਾ ਹੈ। ਇਸ ਖੂਬਸੂਰਤੀ ਨੂੰ ਕਾਇਮ ਰੱਖਣ ਵਾਸਤੇ ਪੰਜਾਬ ਦੇ ਵਿੱਚ ਬਾਕਾਇਦਾ ਇੱਕ ਮਹਿਕਮਾ ਕੰਮ ਕਰ ਰਿਹਾ ਹੈ ਜਿਹੜਾ ਸੜਕਾਂ ਤੇ ਬਾਗਾਂ ਦੀ ਖੂਬਸੂਰਤੀ 'ਚ ਇਜ਼ਾਫਾ ਕਰਦਾ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ ਆਪਣੇ ਅੱਜ ਦੇ ਪ੍ਰਾਹੁਣੇ ਪਾਰਕਸ ਐਂਡ ਹਾਰਟੀਕਲਚਰ ਅਥਾਰਟੀ ਦੇ ਚੇਅਰਮੈਨ ਜਨਾਬ ਗਜ਼ਾਲੀ ਸਲੀਮ ਬੱਟ ਸਾਹਿਬ ਨਾਲ। आओ जाए सर, बैठो प्लीज। ਨਾਜ਼ਰੀਨ, ਗਜ਼ਾਲੀ ਸਲੀਮ ਬੱਟ ਸਾਹਿਬ 2013 ਤੋਂ ਲਗਾਤਾਰ ਪੰਜਾਬ ਅਸੈਂਬਲੀ ਦੇ ਮੈਂਬਰ ਮੁੰਤਖਬ ਹੁੰਦੇ ਚਲੇ ਆ ਰਹੇ ਨੇ ਤੇ ਮੌਜੂਦਾ ਅਸੈਂਬਲੀ ਦੇ ਵੀ ਮੈਂਬਰ ਨੇ। ਇਹਦੇ ਨਾਲ ਨਾਲ ਅੱਜ ਕੱਲ੍ਹ ਉਹ PHA ਦੇ ਚੇਅਰਮੈਨ ਦੇ ਅਹੁਦੇ ਤੇ ਵੀ ਕੰਮ ਕਰ ਰਹੇ ਨੇ। ਆਓ ਮਿਲਨੇ ਆ गजाली सलीम भट्ट साहब नाल। अस्सलाम वालेकुम भट्ट साहब। अस्सलाम वालेकुम जी। की हाल है जनाब तुहाडा? शुक्र है अल्लाह दा जी। ठीक ठाक हो? बड़ा शुक्र परवरदिगार दा। भट्ट साहब, तुहाडा घर बड़ा खूबसूरत है माशाल्लाह। अल्हम्दुलिल्लाह। ये अबाई घर है जी? मेरा भाई घर है जी। अच्छा, शुरू तो ही इत्थे दे जंपल? शुरू तो इत्थों दी जंपल जी। ਇਹੋ ਹੀ ਗਲੀਆਂ, ਇਹੋ ਹੀ ਮਹੱਲੇ, ਇਹੋ ਹੀ ਬਾਗ, अच्छा। ਇੱਥੇ ਜ਼ਿੰਦਗੀ ਗੁਜ਼ਾਰੀ ਹੈ। तो मैं इस वास्ते पूछ रहा हाँ कि आम तौर पर सियासतदान ਜਦੋਂ ਸਿਆਸਤ 'ਚ ਆਉਂਦੇ ਨੇ, ਜਦੋਂ ਕਾਮਯਾਬ ਹੁੰਦੇ ਨੇ ਤੇ ਫਿਰ ਉਹ ਕੋਸ਼ਿਸ਼ ਕਰਦੇ ਨੇ ਕਿ ਆਪਣੇ ਪੁਰਾਣੇ ਇਲਾਕਿਆਂ ਨੂੰ ਛੋੜ ਕੇ ਤੇ ਕਿਤੇ ਉੱਚੀ ਥਾਂ ਤੇ ਜਾ ਕੇ ਘਰ ਬਣਾਈਏ। ਨਹੀਂ, ਅਗਰ ਤੇ ਤੁਹਾਡਾ ਨਹੀਂ ਕੋਈ ਐਸਾ ਦਿਲ ਬਣਿਆ ਕਿ ਜੀ ਅਸੀਂ ਵੀ ਜਾ ਕੇ ਕਿਤੇ ਮਲਿਕ ਸਾਹਿਬ, ਅਗਰ ਤੇ ਤੁਸੀਂ ਪੋਲੀਟੀਕਲ ਵਰਕਰ ਹੋ ਤੇ ਫਿਰ ਤੁਸੀਂ ਅੱਲਾਹ ਤਾਲਾ ਨੇ ਜਿਸ ਜਗ੍ਹਾ ਤੋਂ ਤੁਹਾਨੂੰ ਇੱਜ਼ਤ ਦਿੱਤੀ ਹੈ ਫਿਰ ਤੁਹਾਡਾ ਕੰਮ ਹੈ ਤੁਸੀਂ ਉੱਥੇ ਹੀ ਰਹੋ। ਤੇ ਅਸੀਂ ਅੱਲਾਹ ਦੀ ਮਿਹਰਬਾਨੀ ਨਾਲ ਜਿੱਥੇ ਪੈਦਾ ਹੋਏ ਉੱਥੇ ਹੀ ਅੱਜ ਵੀ ਉੱਥੇ ਹੀ ਆ। ਇੱਥੇ ਲੋਕਾਂ ਨੂੰ ਮਿਲੀਦਾ, ਇੱਥੇ ਕੋਲ ਨਾਲ ਮੇਰਾ ਡੇਰਾ ਵੇ, ਇੱਥੋਂ ਨਿਕਲੀਦਾ ਡੇਰੇ 'ਤੇ ਚਲੀ ਜਾਈਦਾ, ਡੇਰੇ 'ਤੇ ਲੋਕਾਂ ਨੂੰ ਜਾ ਕੇ ਸੁਣੀਦਾ, ਕਿਤੇ ਛੋਟੇ ਮੋਟੇ ਜਿਹੜੇ ਲੋਕਾਂ ਦੇ ਕੰਮ ਹੁੰਦੇ ਨੇ ਉਹ ਕਰਵਾ ਲਈਦੇ ਨੇ। ਬਟ ਸਰ, ਬਚਪਨ ਤੁਹਾਡਾ ਕਿਸ ਤਰ੍ਹਾਂ ਦਾ ਗੁਜ਼ਰਿਆ ਇੱਥੇ? ਤੁਹਾਡਾ ਮਤਲਬ ਕੁਛ ਸ਼ਰਾਰਤੀ ਸੋ ਬਹੁਤ ਜ਼ਿਆਦਾ ਜਾਂ ਬਸ ਹੈਗੇ ਸਾਂ ਜੀ ਸ਼ਰੀਫ ਬੱਚੇ ਸੋ? ਸ਼ਰੀਫ ਬੱਚੇ ਤੇ ਨਹੀਂ ਸਾਂਗੇ। ਮੇਰੇ ਮਾਂ ਪਿਓ ਜਾਂ ਮੇਰੀਆਂ ਭੈਣਾਂ ਜਾਂ ਮੇਰੇ ਭਰਾਈ ਵੱਡੇ ਕਹਿੰਦੇ ਨੇ ਕਿ ਅਸੀਂ ਸ਼ਰੀਫ ਸ਼ਰੂਫ ਕੋਈ ਨਹੀਂ ਸਾਂਗਾ। ਮੈਂ ਸ਼ਰਾਰਤੀ ਸਾਂ ਬਹੁਤ ਜ਼ਿਆਦਾ। ਛੋਟਾ ਜਿਹਾ ਵਾਕਿਆ ਕਿ ਮੈਂ ਜਿਸਲੇ 5ਵੀਂ ਕਲਾਸ ਸਾਹਮਣੇ ਸਾਡੇ ਗੌਰਮੈਂਟ ਸਕੂਲ ਹੁੰਦਾ ਸੀ, ਉੱਥੇ 5ਵੀਂ ਕਲਾਸ ਅਸੀਂ ਪਾਸ ਕੀਤੀ ਤੇ ਮੇਰੇ ਨਾਲ ਜਿਹੜੇ ਕਲਾਸ ਦੇ ਬੱਚੇ ਸਨ ਉਹਨਾਂ ਨੇ ਆਪਣੇ ਨਾਲ ਲਿੱਤਾ ਤੇ ਅਸੀਂ ਜ਼ਿੰਦਗੀ ਕਦੀ ਬੰਦ ਨਹੀਂ ਸੀ ਵੇਖਿਆ ਆ। ਅੱਛਾ। ਤੇ ਮੈਂ ਬਾਲਾਂ ਨੂੰ ਕਿਹਾ, ਡਰਾਇੰਗ ਦਾ ਪੇਪਰ ਦਿੱਤਾ ਅਖੀਰਲਾ, ਮੈਂ ਕਿਹਾ ਆਓ ਤੁਹਾਨੂੰ ਬੰਦ ਦਿਖਾ ਕੇ ਲਿਆਵਾਂ। ਸਹੀ। ਮੈਂ ਤੇ ਮੇਰੇ 2-3 ਦੋਸਤ ਹੋਰ ਸਨ, ਅਸੀਂ ਉਹਨਾਂ ਦੇ ਨਾਲ ਚਲੇ ਗਏ। ਉਹਨਾਂ ਨਾਲ ਲੈ ਕੇ ਅਸੀਂ ਬੰਦ 'ਤੇ ਚਲੇ ਗਏ। ਅੱਛਾ। ਤੇ ਅਸੀਂ ਪੈਦਲ 20-25 ਬੱਚੇ ਹੋਣਗੇ ਮਹੱਲੇ ਦੇ ਸਾਰੇ? ਮਹੱਲੇ ਦੇ ਸਾਰੇ, ਹੋਰ ਕਿੱਥੋਂ ਦੇ ਹੋਣੇ ਨੇ ਜੀ। ਉਹਨਾਂ ਨਾਲ ਲੈ ਕੇ ਫਿਰ ਮੈਂ ਰਾਵੀ ਚਲਾ ਗਿਆ। ਰਾਵੀ ਦਾ ਉਸ ਵੇਲੇ ਸਿਰਫ ਪੁਰਾਣਾ ਪੁੱਲ ਹੁੰਦਾ ਸੀ। ਅੱਛਾ ਅੱਛਾ। ਤੇ ਉੱਥੇ ਉਹ ਜਿਹੜੀਆਂ ਬੁਰਜੀਆਂ ਲੱਗੀਆਂ ਹੋਈਆਂ ਸਨ ਉਹਦੇ ਸਿਪਾਹੀ ਵੀ ਖਲੋਂਦੇ ਸਨ। ਅੱਛਾ। ਤੇ ਥੋੜਾ ਜਿਹਾ 3-4 ਵਜੇ ਦਾ ਟਾਈਮ ਹੋਇਆ ਨਾ। ਤੇ ਇਹ ਕਿਹੜੇ ਦੌਰ ਦੀ ਗੱਲ, ਕਿੰਨਾ ਪੁਰਾਣਾ ਵਾਕਿਆ? ਮਤਲਬ 55 ਸਾਲ ਪੁਰਾਣਾ ਕਰ ਲਓ। ਮਾਸ਼ਾਅੱਲਾ। ਅੱਛਾ। ਉਹ ਜਿਹੜੇ ਸਿਪਾਹੀ ਖਲੋਤੇ ਹੋਏ ਸਨ ਬੁਰਜੀਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ ਉਹ ਤੁਸੀਂ ਸਾਰੇ ਬੱਚੇ ਹੈਗੇ ਹੋ, ਤੁਹਾਨੂੰ ਤੁਸੀਂ ਆਏ ਕਿੱਥੋਂ? ਅਸੀਂ ਕਿਹਾ ਸ਼ਾਦਬਾਗ ਤੋਂ। ਉਹਨੇ ਕਿਹਾ ਤੁਹਾਨੂੰ ਵਾਪਸੀ ਦਾ ਰਸਤਾ ਪਤਾ ਹੈ? ਮੈਂ ਕਿਹਾ ਆਹੋ ਪਤਾ ਹੈ। ਕਹਿੰਦਾ ਚਲੋ ਨੱਸ ਜਾਓ। ਅੱਛਾ। ਉਹਨਾਂ ਨੇ ਸਾਨੂੰ ਨਸਾ ਦਿੱਤਾ। ਮੈਨੂੰ ਇਹ ਪਤਾ ਸੀ ਕਿ ਇਹ ਜਿਹੜੀ ਰੇਲਵੇ ਟਰੈਕ ਹੈ ਨਾ, ਇਹ ਸਿੱਧਾ ਰੇਲਵੇ ਸਟੇਸ਼ਨ ਜਾਂਦੀ ਹੈ। ਅੱਛਾ। ਮੈਂ ਸਾਰੇ ਬੱਚਿਆਂ ਨੂੰ ਲਿੱਤਾ ਤੇ ਅਸੀਂ ਉਹ ਰੇਲਵੇ ਸਟੇਸ਼ਨ ਦੇ ਟਰੈਕ ਦੇ ਉੱਤੇ ਅਸੀਂ ਟੁਰ ਪਏ। ਤੇ ਉਹ ਗੁੱਜਾ ਪੀਰ ਹੈ 2 ਮੁਰੀਆ ਪੁੱਲ। ਹਾਂਜੀ ਹਾਂਜੀ, ਗੁੱਜਾ ਪੀਰ। ਉਹ ਗੁੱਜੇ ਪੀਰ ਤੋਂ ਮੈਂ ਸਾਰੇ ਬਾਲਾਂ ਥੱਲੇ ਲਾਇਆ। ਸ਼ਾਮ ਹੋ ਗਈ ਸੀ, ਕੁਛ 6-7 ਵੱਜ ਗਏ ਸਨ। ਇੱਥੇ ਘਰ ਪਹੁੰਚਦਿਆਂ ਮੈਨੂੰ ਉਦੋਂ ਇਹ ਸਾਹਮਣੇ ਸਾਡੇ ਕੁਛ ਵੀ ਨਹੀਂ ਸੀ ਹੁੰਦਾ। ਤੇ ਮੈਂ ਇੱਕ ਢਾਰੇ ਦੇ ਪਿੱਛੋਂ ਅੱਗੇ ਹੋ ਕੇ ਦੇਖਿਆ ਨਾ, ਤੇ ਮੇਰੇ ਘਰ ਦੇ ਬਾਹਰ ਕੋਈ 200-250 ਬੰਦਾ ਬੁੱਢੀ ਸੀ। ਅੱਛਾ। ਉਹ ਮੈਨੂੰ ਪਤਾ ਚੱਲ ਗਿਆ ਕਿ ਮੈਨੂੰ ਤਾਂ ਮਾਰ ਪੈਣੀ ਮੇਰੇ ਅੱਬੇ ਕੋਲੋਂ। ਸਹੀ। ਤੇ ਮੈਂ ਫਿਰ ਆਪਣੇ ਬੱਚਿਆਂ ਨੂੰ ਇੱਕ ਢਾਰਾ ਸੀ ਉੱਥੇ ਮੈਂ ਉਹਨਾਂ ਨੂੰ ਬਹਾ ਕੇ ਨਾ ਤੇ ਮੈਂ ਚਲਾ ਗਿਆ ਆਪਣੇ ਚਾਚੇ ਨੂੰ ਬੁਲਾਉਣਾ ਸੀ। ਮਦਦਗਾਰ ਜੀ। ਫਿਰ ਮੈਂ ਉਹਨਾਂ ਨੂੰ ਲੈ ਕੇ ਆਇਆ ਤੇ ਫਿਰ ਮੇਰੇ ਚਾਚੇ ਨੇ ਪਹਿਲੇ ਆ ਕੇ ਗੱਲ ਕੀਤੀ ਵਾਲਾ ਸਾਹਿਬ ਦੇ ਨਾਲ।
ਤੇ ਬੱਚੇ ਬੰਦੇ ਬੁੜੀਆਂ ਅੱਗੇ ਹੀ ਬੜੀਆਂ ਢੇਰ ਸਾਰੀਆਂ ਉੱਥੇ ਖਲੋਤੀਆਂ ਪੂਰੇ ਮਹੱਲੇ ਦੇ ਬੱਚੇ ਸਨ ਨਾਲ ਪੂਰੇ ਜ਼ਾਹਿਰ ਮਹੱਲੇ ਦੇ, ਵਸਨਪੁਰੇ ਦੇ, ਸ਼ਾਦਬਾਗ ਦੇ, ਤਾਜਪੁਰੇ ਦੇ, ਇਹ ਸਾਰੇ ਉਹੀ ਬਾਲ ਸਨ। ਖੈਰ ਮੇਰੇ ਉਹ ਬੱਚਿਆਂ ਨੂੰ ਜਿਸਲੇ ਲੈ ਕੇ ਆਏ ਤੇ ਉਹ ਇੱਕ ਹੁਣ 5ਵੀਂ ਕਲਾਸ ਪਾਸ ਕੀਤੀ ਹੋਵੇ ਤੇ ਕਿੱਡਾ ਕੁ ਹੋਏਗਾ ਬੱਚਾ। ਸਹੀ ਤੇ ਉਹ ਸਾਰਿਆਂ ਨਾਲ ਆਪਣੇ ਬਾਲਾਂ ਨੂੰ ਵੇਖ ਕੇ ਨਾ ਤੇ ਉਹਨਾਂ ਨੂੰ ਜੱਫੀਆਂ ਪਾਉਣ ਲੱਗ ਪਏ, ਮੂੰਹ ਸਿਰ ਚੁੰਮਣ ਲੱਗ ਪਏ। ਤੇ ਉਹਨਾਂ ਨੇ ਕਿਹਾ, ਮੈਂ ਉਹਨਾਂ ਸਾਰਿਆਂ ਨੂੰ ਕਹਿਤਾ ਐਸੀ ਯਾਰ ਨਾ ਦੱਸਣਾ ਕਿ ਮੈਂ ਲੈ ਕੇ ਗਿਆ। ਅੱਛਾ ਤੋ ਇਹ ਵਾਕਿਆ ਹੈਗਾ ਵੀ ਫਿਰ ਉਹ ਬਹਰਹਾਲ ਬਾਅਦ ਚ ਜੋ ਸਾਡੇ ਨਾਲ ਹੋਈ ਉਹ ਤੇ ਸਾਰਿਆਂ ਨੂੰ ਪਤਾ ਹੈ ਕਿ ਜੋ ਮਾਂ ਪਿਓ ਉਸਲੇ ਕਰਦਾ ਹੁੰਦਾ ਸੀ। ਸਹੀ ਹੈ, ਸਜ਼ਾ ਵੀ ਮਿਲੀ ਹੋਣੀ ਹੈ ਜ਼ਾਹਿਰ ਹੈ। ਲਾ ਮੁਹੱਲਾ ਜੀ ਮਿਲੀ ਸਦਾ। ਸਹੀ ਹੈ। ਇਹਦਾ ਮਤਲਬ ਬਚਪਨ 'ਚ ਖਾਸੇ ਸ਼ਰਾਰਤੀ ਰਹੇ ਹੋ। ਬਸ ਇਹ ਛੋਟੀਆਂ ਮੋਟੀਆਂ ਸ਼ਰਾਰਤਾਂ ਤੇ ਕਰੀ ਦੀਆਂ ਸਨ ਜੀ। ਬਿਲਕੁਲ ਠੀਕ ਹੈ। ਤੇ ਡਾਕਟਰ ਸਾਹਿਬ ਦਿਨ ਦਾ ਆਗਾਜ਼ ਕਿਸ ਤਰ੍ਹਾਂ ਕਰਦੇ ਹੋ? ਕੀ ਰੂਟੀਨ ਹੈ ਤੁਹਾਡੀ? ਮਤਲਬ ਕੋਈ ਖਾਸ ਰੂਟੀਨ ਹੈ ਜਾਂ ਸਰ ਨਮਾਜ਼ ਪੜ੍ਹੀ ਦੀ ਹੈ ਤੇ ਅਗਰ ਕੋਈ ਕਿਧਰੇ ਜਾਣਾ ਹੋਵੇ ਤੇ ਫਿਰ ਥੋੜ੍ਹਾ ਜਿਹਾ ਬਹਿ ਕੇ ਨਮਾਜ਼ ਤੋਂ ਬਾਅਦ ਕੋਈ ਕੁਰਾਨ ਮਜੀਦ ਪੜ੍ਹ ਕੇ ਫਿਰ ਟੀਵੀ ਦੇਖ ਲਈਦਾ। ਟੀਵੀ ਦੇਖਣ ਤੋਂ ਬਾਅਦ ਫਿਰ ਕੋਈ ਚਾਹ ਪੀ ਲਈਦੀ ਹੈ। ਚਾਹ ਪੀ ਕੇ ਤੇ ਤੋਂ ਫਿਰ ਡੇਰੇ 'ਤੇ ਚਲੇ ਜਾਈਦਾ ਜੀ। ਡੇਰੇ ਜਾਂਦੇ ਆ ਤੇ ਅੱਲਾ ਦੀ ਮਿਹਰਬਾਨੀ ਹੁੰਦੀ ਹੈ, ਆਏ ਹੁੰਦੇ ਨੇ ਦੋਸਤ ਅਹਿਬਾਬ ਮਿਲਣ ਵਾਲੇ ਵੀ ਤੇ ਜਿਹੜੇ ਸਾਇਲ ਨੇ ਵੀ ਆਉਂਦੇ ਨੇ, ਪੂਰੇ ਹਲਕੇ ਤੋਂ ਆਉਂਦੇ ਨੇ ਜੀ। ਮਾਸ਼ਾਅੱਲਾ। ਫਿਰ ਉਹਨਾਂ ਨੂੰ ਮਿਲ ਲਈਦਾ, ਉਹਨਾਂ ਨੂੰ ਮਿਲ ਕੇ ਤੇ ਉਹਨਾਂ ਦੀ ਜਿਹੜੀਆਂ ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ, ਮੇਰੇ ਨਾਲ ਹਸਨ ਹੁੰਦਾ ਮੇਰਾ ਸੈਕਟਰੀ, ਮੇਰਾ ਬੇਟਾ ਹੁੰਦਾ ਮੈਡੀ, ਤੇ ਅਸੀਂ ਉਹ ਲਿਖ ਲੈਂਦੇ ਆ। ਫਿਰ ਅਸੀਂ ਉਹਦੇ ਮਗਰ ਚੱਲ ਜਾਂਦੇ ਆ ਕਿ ਜਿਹੜੇ ਛੋਟੇ ਕੰਮ ਲੋਕਾਂ ਦੇ ਕਰਵਾ ਸਕਦੇ ਹੁੰਦੇ ਆ ਉਹ ਕਰਵਾ ਦਈਦੇ ਨੇ। ਬਟ ਸਭ ਨਾਸ਼ਤੇ 'ਚ ਕੀ ਪਸੰਦ ਕਰਦੇ ਹੋ? ਨਾਸ਼ਤੇ ਲੋਹਰੀ ਹੈਗੀਆਂ ਜੀ, ਨਾਨ ਚਨੇ ਸਾਨੂੰ ਜ਼ਿਆਦਾ ਪਸੰਦ ਨੇ। ਲੇਕਿਨ ਬਟ ਤੇ ਕਹਿੰਦੇ ਨੇ ਜੀ ਖਾਣੇ ਦੇ ਬੜੇ ਸ਼ੌਕੀਨ ਹੁੰਦੇ ਨੇ ਨਾ, ਤੇ ਇਸ ਵਾਸਤੇ ਮੈਂ ਪੁੱਛ ਰਿਹਾ ਹਾਂ ਕਿ ਨਹੀਂ ਕਦੀ ਬਦਪਰੇਦੀ ਕਰੀਦੀ ਜੀ। ਹੁਣ ਬਦਪਰੇਦੀ ਦਾ ਟਾਈਮ ਤੇ ਲੰਘ ਗਿਆ ਹੈ ਨਾ। ਨਹੀਂ ਤੁਹਾਡੇ ਚੂँਕਿ ਤੁਸੀਂ ਸ਼ਮਾਲੀ ਲਾਹੌਰ 'ਚ ਰਹਿਣ ਵਾਲੇ ਹੋ ਤੇ ਇੱਥੇ ਤੇ ਬੜੇ ਮਸ਼ਹੂਰ ਲੋਕ ਨੇ, ਬੜੇ ਮਸ਼ਹੂਰ ਚਨਿਆਂ ਨੇ, ਵਾਲੇ ਸਾਰੇ ਵੀ, ਸਾਨੂੰ ਪਾਇਆਂ ਜਾਣਦੇ ਨੇ, ਵਾਲੇ ਅਸੀਂ ਉਹਨਾਂ ਨੂੰ ਜਾਣਦੇ ਆ। ਜੀ ਹਾਂ। ਲੇਕਿਨ ਇੱਕ ਆਪਣੀ ਏਜ ਫੈਕਟਰ ਦੇ ਨਾਲ ਤੁਹਾਨੂੰ ਆਪਣੀ ਹੱਦ ਵੀ ਮੁਕਰਰ ਕਰਨੀ ਪੈਂਦੀ ਹੈ ਨਾ। ਸਹੀ ਹੈ। ਤੇ ਬਟ ਸਾਹਿਬ ਚੂँਕਿ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਕਿ ਬੱਟ ਜਿਹੜੇ ਨੇ ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਹੁੰਦੇ ਨੇ, ਤੇ ਕੋਈ ਪਕਾਉਣ ਦੇ ਵੀ ਸ਼ੌਕੀਨ ਹੋ? ਕੋਈ ਹਾਂਜੀ ਪਕਾਉਣ ਦੇ ਵੀ ਸ਼ੌਕੀਨ ਹੈ। ਮੌਸਮ ਅੱਛਾ ਹੋਵੇ, ਵਿਹਲਾ ਹੋਵਾਂ ਤੇ ਮੈਂ ਸਵੇਰੇ ਆਮਲੇਟ ਬਣਾਉਣਾ ਬੜਾ ਅੱਛਾ। ਉਹ ਮੈਂ ਸੈਂਡਵਿਚ ਬਣਾਉਣਾ, ਫਿਰ ਆਪਣੇ ਬੱਚਿਆਂ ਨੂੰ ਵੀ ਖਵਾਉਣਾ ਤੇ ਆਪ ਵੀ ਖਾਣਾ। ਸਹੀ ਹੈ। ਮੇਰੇ ਪਿੱਛੇ ਮੇਰੀ ਅੰਮਾ ਰਹਿੰਦੇ ਨੇ, ਮੇਰੇ ਭਤੀਜੀਆਂ ਰਹਿੰਦੇ ਨੇ, ਫਿਰ ਉਹਨਾਂ ਨੂੰ ਵੀ ਬਣਾ ਕੇ ਭੇਜਣਾ। ਫਿਰ ਇੱਕੋ ਵਾਰੀ ਬਣਾ ਲਈਦੇ ਨਾ ਢੇਰ ਸਾਰਾ। ਜੀ ਹਾਂ। ਤੇ ਫਿਰ ਉਹ ਸੈਂਡਵਿਚ ਬਣਾ ਕੇ ਉਹਨਾਂ ਨੂੰ ਵੀ ਖਵਾਈਦੇ ਨੇ ਜੀ। ਵੱਡੇ ਮੀਆਂ ਸਾਹਿਬ ਵੀ ਬੜੇ ਸ਼ੌਕੀਨ ਨੇ ਖਾਣ ਪੀਣ ਦੇ, ਔਰ ਖਾਸ ਤੌਰ ਤੇ ਇਹ ਜਿਹੜੇ ਲਾਹੌਰੀ ਨਾਸ਼ਤੇ ਨੇ, ਹਰੀਸਾ ਹੋ ਗਿਆ, ਖੱਦਾਂ ਹੋ ਗਈਆਂ, ਪਾਏ ਹੋ ਗਏ। ਮੀਆਂ ਸਾਹਿਬ ਨੂੰ ਸਭ ਤੋਂ ਜ਼ਿਆਦਾ ਹੋਇਆ ਕਿ ਮੀਆਂ ਸਾਹਿਬ ਦੇ ਨਾਲ ਨਾਸ਼ਤਾ ਕਰਨ ਦਾ? ਹਾਂਜੀ, ਮੀਆਂ ਸਾਹਿਬ ਦੇ ਨਾਲ ਮੀਆਂ ਸਾਹਿਬ ਨੂੰ ਸਭ ਤੋਂ ਜ਼ਿਆਦਾ ਪਸੰਦ ਨੇ ਆਲੂ ਗੋਸ਼ਤ। ਅੱਛਾ। ਤੇ ਮੈਂ ਤੇ ਮੇਰਾ ਭਰਾ ਵੱਡਾ ਆਇਆ, ਅਸੀਂ ਸਾਊਦੀ ਅਰੇਬੀਆ ਤੋਂ, ਤੇ ਉਹਦਾ ਮੀਆਂ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਢੇਰ ਸਾਰਾ ਵਾਸਤਾ ਹੈ। ਤੇ ਅਸੀਂ ਉਹਨਾਂ ਨੂੰ PM ਹਾਊਸ ਮਿਲਣ ਵਾਸਤੇ ਚਲੇ ਗਏ। ਅੱਛਾ। ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਕਿਉਂਕਿ ਇਸ ਹਲਕੇ ਦੇ ਵਿੱਚੋਂ 2 ਦਫਾ ਤੇ MNA ਬਣੇ ਸਨ ਤੇ ਉਹ ਇੱਥੋਂ ਦੇ ਹਰ ਤਕਰੀਬਨ ਚੀਦਾ ਬੰਦਿਆਂ ਨੂੰ ਜਾਣਦੇ ਸਨ, ਉਹਨਾਂ ਨਾਲ ਮਿਲਦੇ ਸਨ, ਉਹਨਾਂ ਦੀ ਮੁਲਾਕਾਤ ਰਹਿੰਦੀ ਸੀ। ਤੇ ਮੈਂ ਚਲਾ ਗਿਆ ਆਪਣੇ ਭਰਾ ਦੇ ਨਾਲ PM ਹਾਊਸ ਮਿਲਣ ਵਾਸਤੇ। ਤੇ ਮੀਆਂ ਸਾਹਿਬ ਮੈਨੂੰ ਜਾਣਦੇ ਸਨ ਐਜ਼ ਏ ਵਰਕਰ ਪਾਰਟੀ, ਤੇ ਬੜੀ ਮੁਹੱਬਤ ਨਾਲ ਮਿਲੇ ਤੇ ਮੇਰੇ ਨਾਲ ਗੱਲਾਂ ਸ਼ੁਰੂ ਉਹਨਾਂ ਨੇ ਕਰ ਦਿੱਤੀਆਂ ਕਿ ਦਿੱਲੀ ਦੇ ਦਾ ਦੱਸ ਹੁਣ ਕੀ ਹਾਲ ਹੈ। ਅੱਛਾ। ਮੈਨੂੰ ਸ਼ਾਦਬਾਗ ਦਾ ਫਲਾਣਾ ਇੱਕ ਇੱਥੇ ਲਾਹੌਰੀ ਦਾ ਹੋਟਲ ਹੁੰਦਾ ਸੀ, ਹੁਣ ਖਤਮ ਹੋ ਗਿਆ, ਕਾਫੀ ਦੇਰ ਦੀ ਗੱਲ ਹੈ। ਉਹ ਲਾਹੌਰੀ ਦੇ ਹੋਟਲ ਦੇ ਕਿਉਂਕਿ ਰਾਤ ਨੂੰ ਸਾਰੀ ਰਾਤ ਪਰਾਠੇ ਅੰਡੇ ਚੱਲਦੇ ਸਨ। ਅੱਛਾ। ਤੇ ਉੱਥੇ ਨਾ ਹਰ ਆਉਣ ਜਾਣ ਵਾਲੇ ਨੇ ਲੇਟ ਨਾਈਟ ਨਾਲ ਉੱਥੇ ਜ਼ਰੂਰ ਰੁਕਣਾ। ਸਹੀ। ਤੇ ਉੱਥੋਂ ਨਿਊਜ਼ ਨਿਕਲਦੀ ਰਹਿੰਦੀ ਸੀ, ਖਾਸ ਤੌਰ ਤੇ ਸਿਆਸਤ ਦੀ, ਕਿ ਅੱਜ ਲਾਹੌਰ ਦੇ ਕਿੱਥੇ ਕੀ ਹੋਇਆ, ਕੌਣ ਆਇਆ, ਕੌਣ ਗਿਆ, ਕਿਸ ਨਾਲ ਹੋਇਆ। ਤਾਂ ਮੀਆਂ ਸਾਹਿਬ ਨੇ ਮੈਨੂੰ ਚੇਚਾ ਉਹ ਵੀ ਪੁੱਛਿਆ ਕਿ ਯਾਰ ਗਦਾਲੀ ਉੱਥੇ ਲਾਹੌਰੀ ਦਾ ਹੋਟਲ ਹੈਗਾ ਸੀ, ਹੋਏਗਾ ਜੇ ਵੀ? ਮੈਂ ਕਿਹਾ ਆਹੋ ਜੀ ਹੈਗਾ। ਅੱਛਾ, ਉਂਝ ਹੀ ਰੌਣਕ ਲੱਗਦੀ ਹੈ? ਮੈਂ ਕਿਹਾ ਜੀ ਉਂਝ ਹੀ ਰੌਣਕ ਲੱਗਦੀ ਹੈ। ਸਹੀ। ਤੇ ਬਟ ਸਭ ਸਿਆਸਤ 'ਚ ਕਿਸ ਤਰ੍ਹਾਂ ਆਮਦ ਹੋਈ? ਮਤਲਬ ਇਹ ਹਾਦਸਾਤੀ ਤੌਰ ਤੇ ਆ ਗਏ? ਹਾਦਸਾਤੀ ਤੌਰ ਤੇ ਉਹ ਅੱਬੇ ਰਹਿਣੇ ਸਾਰਿਆਂ ਨੇ, ਮਹੱਲੇ ਵਾਲਿਆਂ ਨੇ ਬਹਿ ਕੇ, ਪੂਰੇ ਇਲਾਕੇ ਵਾਲਿਆਂ ਨੇ ਬੈਠ ਕੇ, ਐਸੇ ਬਾਗ ਦੇ ਜਿਹੜਾ ਬਾਹਰ ਤੁਸੀਂ ਲੰਘ ਕੇ ਆਏ ਹੋ ਨਾ, ਇੱਥੇ ਫੈਸਲਾ ਇਹਦੇ ਇਕੱਠ ਹੋਇਆ ਕੋਈ 300-400 ਬਾਬਿਆਂ ਦਾ ਤੇ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਨਵਾਜ਼ ਸ਼ਰੀਫ ਦਾ ਅਸੀਂ ਸਾਥ ਦੇਣਾ ਤੇ ਕਿਸੇ ਨੂੰ ਅੱਗੇ ਕਰੋ। ਮੈਂ ਕਦੀ ਉਹਨੂੰ ਕਹਾਂ ਅੱਗੇ ਆ ਜਾ, ਕਦੀ ਉਹਨੂੰ ਕਹਾਂ ਅੱਗੇ ਆ ਜਾ, ਕੁਰਾ ਮੇਰੇ ਨਾਲ ਨਿਕਲ ਆਇਆ। ਸਹੀ। ਮੈਂ ਉਹਨਾਂ ਨਾਲ ਤੱਕਦਾ ਰਹਿ ਗਿਆ ਤੇ ਉਹ ਇਹਨਾਂ ਨੇ ਮੁੰਡਿਆਂ ਨੇ ਢੋਲ ਸ਼ੋਲ ਵਜਾ ਦਿੱਤੇ। ਫਸਾ ਲਿਆ ਯਾਨੀ ਕਿ ਜ਼ਬਰਦਸਤੀ ਫਸ ਗਏ ਜਨਾਬ। ਫਿਰ ਤੇ ਫਿਰ ਅਸੀਂ ਫਿਰ ਇਮਾਨਦਾਰੀ ਔਰ ਦਿਆਨਤਦਾਰੀ ਦੇ ਨਾਲ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨਾਲ ਖੜੇ ਹੋਏ। ਸਹੀ। ਔਰ ਅੱਲਾ ਦੀ ਮਿਹਰਬਾਨੀ ਨਾਲ ਮਰਦੇ ਦਮ ਤੱਕ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨਾਲ ਲੈ ਗਏ। ਬਸ ਸਾਡੇ ਲਈ ਕੋਈ ਬੰਦਾ ਮੁਕੱਦਮ ਨਹੀਂ ਹੈਗਾ ਮੀਆਂ ਨਵਾਜ਼ ਸ਼ਰੀਫ ਤੋਂ ਇਲਾਵਾ। ਬਟ ਸਾਹਿਬ ਆਪਣੀ ਫੈਮਿਲੀ ਜਿਹੜੀ ਹੈ ਤੁਹਾਡੀ, ਉਹ ਮਤਲਬ ਚੂँਕਿ ਜ਼ਾਹਿਰ ਸਿਆਸਤ ਇੱਕ ਫੁੱਲ ਟਾਈਮ ਜੋਬ ਹੈ, ਇਹਦੇ ਵਿੱਚ ਤੇ 24 ਘੰਟੇ ਮਸਰੂਫ ਰਹਿਣਾ ਪੈਂਦਾ ਹੈ। 24 ਘੰਟੇ ਬੰਦੇ ਨੂੰ ਕੋਈ ਨਾ ਕੋਈ ਮੀਟਿੰਗਸ ਹੁੰਦੀਆਂ ਨੇ, ਜਾਂ ਤੇ ਫਿਰ ਅਵਾਮੀ
ਮਸਾਇਲ ਜਿਹੜੇ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬੰਦਾ ਬਿਜ਼ੀ ਰਹਿੰਦਾ ਹੈ। ਤੇ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਹੈ ਤੁਹਾਡੀ politics ਮੁਕੰਮਲ ਕਰਦੀ ਹੈ ਜੀ। ਅੱਛਾ, ਬਿਲਕੁਲ ਸਹੀ। ਲੇਕਿਨ ਉਹ ਹੁਣ ਕਿਉਂਕਿ ਇਸ ਨੀਚ ਤੇ ਆ ਗਏ ਆ ਤੇ ਦਿਲ ਵੀ ਕਰਦਾ ਕਿਸੇ ਨੇ ਨੱਸ ਵੀ ਜਾਈਏ, ਲੇਕਿਨ ਨੱਸ ਨਹੀਂ ਸਕਦੇ ਸਰ, ਕਿਉਂਕਿ ਅਸੀਂ ਜੇ ਨੱਸਣਾ ਹੁੰਦਾ ਤੇ ਅਸੀਂ ਇੱਥੋਂ ਛੱਡ ਕੇ ਚਲੇ ਜਾਂਦੇ। ਮੈਂ ਕੋਈ 7-8 ਦਫਾ ਘਰ ਬਣਾਇਆ ਡਿਫੈਂਸ ਦੇ ਵਿੱਚ, ਮੈਂ ਨਹੀਂ ਗਿਆ ਜੀ। ਮਲਕ ਸਾਹਿਬ ਗੱਲਾਂ ਤੇ ਹੁੰਦੀਆਂ ਰਹਿਣਗੀਆਂ, ਉਹ ਨਾਸ਼ਤਾ ਵੀ ਕਰੀਏ ਨਾਲ ਨਾਲ, ਛੋਲੇ ਠੰਡੇ ਭਿਉਂਦੇ ਨੇ, ਠੰਡੇ ਛੋਲੇ ਪਕਾਏ ਨੇ ਅਸੀਂ। ਅੱਛਾ ਜੀ, ਮਿਹਰਬਾਨੀ ਜੀ। ਗਜ਼ਾਲੀ ਭੱਟ ਸਾਹਿਬ ਦੇ ਨਾਲ ਨਾਸ਼ਤੇ ਦੀ ਮੇਜ਼ ਤੇ ਪਹੁੰਚੇ, ਜਿੱਥੇ ਉਹਨਾਂ ਦੇ ਬੇਟੇ ਔਰ ਦੋਸਤ ਵੀ ਮੌਜੂਦ ਸਨ। ਉਹਨਾਂ ਦੇ ਨਾਲ ਰਵਾਇਤੀ ਨਾਨ ਚਨਿਆਂ ਦਾ ਨਾਸ਼ਤਾ ਕੀਤਾ। ਭੱਟ ਸਾਹਿਬ ਬਹੁਤ ਮਜ਼ਾ ਆਇਆ ਨਾਸ਼ਤੇ ਦਾ ਜੀ, ਬਹੁਤ ਬਹੁਤ ਸ਼ੁਕਰੀਆ। ਮੇਰਾ ਖਿਆਲ ਹੈ ਕਿ ਇਹ ਉਹੀ ਚਨੇ ਤੁਸੀਂ ਸਾਨੂੰ ਖਿਲਾਏ ਨੇ ਜਿਹੜੇ ਤੁਹਾਡੇ ਇਲਾਕੇ ਦੇ ਮਸ਼ਹੂਰ ਚਨੇ ਨੇ। ਬੜਾ ਲੁਤਫ ਆਇਆ ਨਾਸ਼ਤੇ ਦਾ, ਬਹੁਤ ਸ਼ੁਕਰੀਆ। ਉਹ ਲਵਲੀ ਸਰ, ਤੁਸੀਂ ਰੋਜ਼ ਦਾ ਚਨੇ ਖਵਾਈਏ, ਰੋਜ਼ ਮਹਿਮਾਨ ਬਣੇ ਸਾਂ ਅਸੀਂ ਅੱਜ, ਬੜਾ ਨਹੀਂ ਹੋਣੇ ਤੇ ਸਿਰੀ ਪਾਵੇ ਚਾਹੀਦੇ ਸਨ, ਲੇਕਿਨ ਉਹ ਕਿਉਂਕਿ ਮੈਨੂੰ ਮਨਾ ਕੀਤਾ ਗਿਆ ਹੈ, ਮੈਂ ਸਮਝਦਾ ਸਾਰਿਆਂ ਨੂੰ ਮਨਾ ਕਰ ਦਿੱਤਾ ਹੈ। ਨਾਸ਼ਤੇ ਦੇ ਬਾਅਦ ਅਸੀਂ ਉਹਨਾਂ ਦੇ ਡੇਰੇ ਦੀ ਤਰਫ ਰਵਾਨਾ ਹੋਏ। ਡੇਰੇ ਤੇ ਮੌਜੂਦ ਸਾਇਲੀਨ ਦੀ ਵੱਡੀ ਤਾਦਾਦ ਨੇ ਉਹਨਾਂ ਦਾ ਇਸਤਕਬਾਲ ਕੀਤਾ। ਦਫ਼ਤਰ ਵਿੱਚ ਬੈਠੇ ਸਾਇਲੀਨ ਨੇ ਆਪਣੇ ਮਸਾਇਲ ਪੇਸ਼ ਕੀਤੇ, ਜਿਹਦੇ ਤੇ ਭੱਟ ਸਾਹਿਬ ਨੇ ਮੌਕੇ ਤੇ ਅਹਿਕਾਮਾਤ ਜਾਰੀ ਕੀਤੇ। ਜਨਾਬ, ਨਾਰੀ ਅੱਡੇ ਜਗ੍ਹਾ ਖਾਲੀ ਹੈਗੀ ਹੈ ਗੱਡੀਆਂ ਦੀ, ਐਡੇ ਲੋਟੋ ਰਿਕਸ਼ੇ ਨਹੀਂ ਚੱਲ ਰਹੇ ਸਫਾਈ ਵਾਲੇ। ਹਾਂਜੀ, ਉਹਦੇ ਵਾਸਤੇ ਹਾਜ਼ਰ ਰਹੇ ਹਾਂ ਤੁਹਾਡੇ ਕੋਲ। 2 ਤਸਵੀਰਾਂ ਦਿਓ ਆਪਣੀਆਂ, ਡੋਮਿਸਾਈਲ ਦਿਓ, ਸ਼ਨਾਖਤੀ ਕਾਰਡ ਦੀ ਕਾਪੀ ਦਿਓ, ਪਹਿਲੇ ਫਾਈਲ ਪੂਰੀ ਕਰੋ ਨਾ, ਫਿਰ ਦਿਓ। ਮੈਂ ਲਿਆ ਕੇ ਇਸ ਤਰ੍ਹਾਂ ਤੇ ਕੋਈ ਫਾਇਦਾ ਨਹੀਂ ਜੇਗਾ। हाँ इंशाल्लाह हो जाएगा। ਡੇਰੇ ਤੇ ਉਹਨਾਂ ਦੇ ਬੇਟੇ ਮਨਸੂਰ ਗਜ਼ਾਲੀ ਭੱਟ ਵੀ ਮੌਜੂਦ ਸਨ, ਜਿਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਖੁਸ਼ਕਿਸਮਤੀ ਨਾਲ ਇੱਥੇ ਸਾਡੇ ਕੋਲ ਗਜ਼ਾਲੀ ਸਲੀਮ ਭੱਟ ਸਾਹਿਬ ਦੇ ਸਾਹਿਬਜ਼ਾਦੇ ਮਨਸੂਰ ਗਜ਼ਾਲੀ ਭੱਟ ਸਾਹਿਬ ਵੀ ਤਸ਼ਰੀਫ ਰੱਖਦੇ ਨੇ, ਤੇ ਅਸੀਂ ਕਿਹਾ ਕਿ ਚਲੋ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਗੱਪਸ਼ਪ ਕੀਤੀ ਜਾਵੇ। ਮਨਸੂਰ ਸਾਹਿਬ, ਤੁਸੀਂ ਕੀ ਕਰ ਰਹੇ ਹੋ? ਪੜ੍ਹ ਰਹੇ ਹੋ ਅੱਜ ਕੱਲ੍ਹ ਜਾਂ ਪੜ੍ਹਾਈ ਮੁਕੰਮਲ ਹੋ ਗਈ? ਜੀ अस्सलाम वालेकुम पहले तो जी बहुत बहुत जी। दूसरी ये गलबात है कि जी पढ़ाई तो काफ़ी देर पहले ख़त्म हो गई है। अच्छा, कुछ 6 साल पहले की पढ़िया ते BBA कीता सी जी GC तो जी जी। अच्छा, माशाअल्लाह। ते अल्हम्दुलिल्लाह हुन 3 करने जॉबां। अच्छा, कोशिश कर रहे हैं जी कि कामयाबी हल जाइए। अच्छा, वाले साहब ਦੇ ਨਾਲ ਬਸ ਹੱਥ ਬਟਾ ਰਹੇ ਹਾਂ ਜੀ ਇੰਸ਼ਾਅੱਲਾ। ਸਿਆਸਤਦਾਨ ਦਾ ਬੇਟਾ ਹੋਣ ਦੇ ਬਾਵਜੂਦ ਜੌਬਾਂ ਕਰ ਰਹੇ ਹੋ? ਨਹੀਂ ਜੀ, ਪਰਸਨਲ ਜੌਬ ਸੀ ਜੀ। ਆਮ ਤੌਰ ਤੇ ਇਹੀ ਤਸੱਵਰ ਕੀਤਾ ਜਾਂਦਾ ਕਿ ਜਿਹੜੇ ਸਿਆਸਤਦਾਨ ਨੇ ਬੜੇ ਅਮੀਰ ਹੁੰਦੇ ਨੇ, ਉਹਨਾਂ ਦੇ ਬੇਟੇ ਵੀ ਅੱਗੋਂ ਉਸੇ ਤਰ੍ਹਾਂ ਹੀ। जी जी अल्हम्दुलिल्लाह जी हैगा जी बिल्कुल। लेकिन कोशिश करी दी है कि जितनी मेहनत करें उतना ही ज़्यादा फ़ायदा मिलेगा जी। अच्छा जी जी। ਤੇ ਸਿਆਸਤ 'ਚ ਵੀ ਆਉਣ ਦਾ ਕੋਈ ਪ੍ਰੋਗਰਾਮ ਹੈਗਾ? ਜੀ ਜੀ, ਸਿਆਸਤ ਦੇ ਵਿੱਚ ਵੀ ਆਹਿਸਤਾ ਆਹਿਸਤਾ ਕੋਸ਼ਿਸ਼ ਕਰ ਰਹੇ ਹਾਂ ਜੀ ਗਾਈਏ। ਸਾਰੇ ਪੁਸ਼ ਕਰਦੇ ਪਏ ਨੇ ਸਾਡੇ ਵੱਡੇ, ਤੇ ਇਨਸ਼ਾਅੱਲਾ ਤਾਲਾ ਦੁਆ ਕਰੇ ਜੀ, ਸਾਰੇ ਵੱਡੀਆਂ ਦੀ ਦੁਆਵਾਂ ਚਾਹੀਦੀਆਂ। ਤੇ ਇੱਥੇ ਦਫ਼ਤਰ 'ਚ ਵੀ ਬਕਾਇਦਗੀ ਨਾਲ ਬੈਠਦੇ ਹੋ ਆਪਣੇ ਵਾਲਾ ਸਾਹਿਬ ਦਾ ਨਾਲ? ਬਿਲਕੁਲ, ਸਵੇਰ ਬਹਿੰਦੇ ਆ ਜੀ ਬਿਲਕੁਲ। ਜੇ ਵਾਲਾ ਸਾਹਿਬ ਨਾ ਹੋਣ ਤੇ ਜੇ ਕੋਈ ਕੰਮ ਆ ਜਾਵੇ ਤੇ ਫਿਰ ਦੇਖੀਦਾ ਉਹਨੂੰ, ਰੱਖੀਦਾ ਜੀ। ਬਿਲਕੁਲ ਜੀ, ਕਰੀਦਾ ਲੋਕਾਂ ਦੇ ਮਸਾਇਲ ਸੁਣਦੇ ਹੋ? ਜੀ ਬਿਲਕੁਲ ਬਿਲਕੁਲ ਜੀ। ਫਿਰ ਅੱਗੇ ਤੁਸੀਂ ਆਪਣੇ ਵਾਲਾ ਸਾਹਿਬ ਨੂੰ ਰੈਫਰ ਕਰ ਦਿੰਦੇ ਹੋਵੋਗੇ? ਜ਼ਾਹਿਰ ਜੀ ਬਿਲਕੁਲ ਇਸ ਤਰ੍ਹਾਂ ਹੀ ਹੈਗਾ ਜੀ। ਡੇਰੇ ਤੋਂ ਰੁਖਸਤ ਹੋਣ ਲੱਗਿਆਂ ਲੋਕਾਂ ਨੇ ਉਹਨਾਂ ਦੇ ਹੱਕ 'ਚ ਪੁਰਜੋਸ਼ ਨਾਅਰੇ ਵੀ ਲਗਾਏ। ਡੇਰੇ ਤੋਂ ਅਸੀਂ ਗ੍ਰੇਟਰ ਇਕਬਾਲ ਪਾਰਕ ਦੀ ਤਰਫ ਰਵਾਨਾ ਹੋਏ,
ਔਰ ਰਸਤੇ 'ਚ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ। ਪਰ ਸਾਹਿਬ ਫੁੱਲਾਂ ਨਾਲ ਕੋਈ ਖਸੂਸੀ ਲਗਾਓ ਹੈ, ਮੁਹੱਬਤ ਹੈ, ਫੁੱਲ ਚੁੱਕੇ ਇਨਸਾਨੀ ਫਿਤਰਤ ਦੇ ਬੜੇ ਨਜ਼ਦੀਕ ਹੁੰਦੇ ਨੇ। ਤੇ ਦੇਖੋ ਜੀ ਫੁੱਲਾਂ ਨਾਲ ਫੁੱਲ ਦਾ ਜਿੱਥੇ ਨਾਂ ਆ ਗਿਆ ਉਹ ਕਿਸੇ ਵੀ ਕਿਸਮ ਦਾ ਹੋਵੇ, ਉਹ ਅੱਲਾ ਦੀ ਮਿਹਰਬਾਨੀ ਦੇ ਨਾਲ ਉਹ ਅੱਲਾ ਦੀ ਇੱਕ ਐਸੀ ਖੂਬਸੂਰਤੀ ਰੱਬ ਨੇ ਦੁਨੀਆ ਦੇ ਭੇਜੀ ਹੈ ਫੁੱਲ ਦੀ ਸੂਰਤ ਦੇ ਵਿੱਚ ਕਿ ਤੁਸੀਂ ਕਿਸੇ ਨੂੰ ਫੁੱਲ ਪੇਸ਼ ਕਰੋਗੇ ਨਾ, ਜਿੰਨਾ ਮਰਜ਼ੀ ਗੁੱਸੇ 'ਚ ਹੋਏਗਾ ਨਾ ਉਹਦਾ ਗੁੱਸਾ ਹੀ ਖਤਮ ਹੋ ਜਾਏਗਾ। ਸਹੀ ਹੈ। ਫੁੱਲਾਂ ਵਿੱਚ ਐਸੀ ਅੱਲਾ ਨੇ ਖਾਸੀਅਤ ਰੱਖੀ ਹੈ ਔਰ ਮੈਂ ਕਿਉਂਕਿ ਖੁਦ ਵੀ ਬੜਾ ਪਸੰਦ ਕਰਨਾ ਔਰ ਮੈਂ ਅਕਸਰ ਇਹ ਤਾਂ ਹੁਣ ਅਸੀਂ PH ਦੇ ਮੈਂ ਚੇਅਰਮੈਨ ਬਣਿਆ ਨਾ ਜੀ, ਮੈਂ ਇਸ ਤੋਂ ਪਹਿਲੇ ਅਕਸਰ ਮੈਂ ਆਪਣਾ ਬਾਗ ਖੁਦ ਸਾਫ਼ ਕਰਨਾ ਸਾਂ। ਅੱਛਾ, ਹਾਂਜੀ ਖੁਦ, ਮਾਸ਼ਾਅੱਲਾ। ਮੈਂ ਨਹੀਂ ਮੈਂ ਕਿਸੇ ਨੂੰ ਕਹਿਣਾ ਸਾਂ, ਮੈਂ ਖੁਦ ਕਰਨਾ ਸਾਂ ਕਿਉਂਕਿ ਮੈਂ ਸਮਝਦਾ ਸਾਂ ਕਿ ਅਗਰ ਸਾਡੇ ਇਸਲਾਮ ਦੇ ਵਿੱਚ ਸਫਾਈ ਨਿਸਫੁਲ ਈਮਾਨ ਹੈ ਨਾ, ਤੇ ਉਹ ਸਫਾਈ ਖਾਲੀ ਅੰਦਰ ਦੀ ਨਹੀਂ ਹੈਗੀ, ਬਾਹਰ ਦੀ ਵੀ ਹੈ। ਹਰ ਜਗ੍ਹਾ ਦੀ ਸਫਾਈ ਜਿਹੜੀ ਹੈ ਨਾ ਉਹ ਤੁਹਾਡੇ ਤੇ ਲਾਜ਼ਮ ਹੈਗੀ ਹੈ, ਫਿਰ ਤੁਹਾਡਾ ਈਮਾਨ ਮੁਕੰਮਲ ਹੈਗਾ। ਤੇ ਅਲਹਮਦੁਲਿਲਾ ਅੱਛੇ ਤਰੀਕੇ ਦੇ ਨਾਲ ਸਾਰੇ ਬਾਗਾਂ ਦੀ ਮੇਨਟੇਨ ਕਰੀਦਾ ਸੀ। ਕਿੰਨੇ ਹੀ ਪੌਦੇ ਐਸੇ ਨੇ ਜਿਹੜੇ ਮੈਂ ਆਪਣੀ ਜੇਬ ਤੋਂ ਲਵਾਏ ਨੇ। ਅੱਛਾ, ਆ ਸਾਰੇ ਪੌਦੇ PH ਦੇ ਨਹੀਂ ਲੱਗੇ ਹੋਏ। ਅੱਛਾ, ਹਾਂ। ਇਹ ਤੁਹਾਡੇ ਹਲਕੇ ਦੀ ਗੱਲ ਕਰ ਰਹੇ ਹੋ ਆਪਣੇ ਮੈਂ ਦੀ? ਆਪਣੇ ਹਲਕੇ ਦੀ ਗੱਲ ਪਿਆ ਕਰਦਾ ਜੀ ਮੈਂ, ਔਰ ਆਪਣੇ ਜਿੱਥੇ ਮੈਂ ਰਹਿਣਾ ਪਿਆ ਉਹਦੇ ਨਾਲ ਜਿਹੜੇ ਪਾਰਕ ਨੇ ਉਹਦੀ ਗੱਲ ਵੀ ਕਰਨਾ ਪਿਆ। ਤੁਸੀਂ ਆਪਣੇ ਕੋਲੋਂ ਮੈਂ ਆਪਣੀ ਜੇਬ ਵਿੱਚੋਂ ਲਵਾਉਣਾ ਸੀ ਔਰ ਮੈਂ ਫਿਰ ਉਹਨਾਂ ਦੀ ਹਿਫਾਜ਼ਤ ਕਰਨਾ ਸੀ। ਬਿਲਕੁਲ ਸਹੀ। ਇਹਦਾ ਮਤਲਬ ਹੋਇਆ ਕਿ ਤੁਹਾਨੂੰ ਫੁੱਲਾਂ ਨਾਲ ਬਹੁਤ ਜ਼ਿਆਦਾ ਲਗਾਓ ਹੈ ਤੇ ਇਸੇ ਵਾਸਤੇ ਤੁਸੀਂ PH ਦਾ ਮਹਿਕਮਾ ਲਿਆ। ਨਹੀਂ ਸਰ, ਮੈਂ ਨਹੀਂ ਇਹ ਤੁਸੀਂ ਕਹਿ ਨਹੀਂ ਸਕਦੇ, ਇਹ ਅੱਲਾ ਵੱਲੋਂ ਮਿਲਿਆ। ਬੀਬੀ ਦੇ ਦੇਣ 'ਚ ਆਇਆ ਕਿਉਂਕਿ ਬੀਬੀ ਸਾਹਿਬਾਂ ਨੇ ਤੇ ਮੈਨੂੰ ਪਹਿਲੇ LWMC ਚੇਅਰਮੈਨ ਬਣਾਇਆ ਸੀ। ਅੱਛਾ ਜੀ, ਠੀਕ ਹੈ ਨਾ, ਲੇਕਿਨ ਕੁਝ ਮਜਬੂਰੀ ਹੋ ਗਈ ਸਾਡੀ ਲੀਡਰ ਦੀ, ਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਮਜਬੂਰੀ ਸੇ ਕਹਿ ਸਕਦੇ ਹੋ, ਉਹਨਾਂ ਦੀ ਕੋਈ ਮਜਬੂਰੀ ਵੀ ਮੇਰੇ ਲਈ ਉਹ ਕਾਬਲੇ ਕਬੂਲ ਹੈਗੀ ਹੈ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਨੂੰ ਫੁੱਲਾਂ ਨਾਲ ਬੜਾ ਲਗਾਓ ਸੀ, ਇਹਦੇ ਨਾਲ ਕੋਈ ਤਬੀਅਤ 'ਚ ਕੋਈ ਆਸ਼ਕਾਨਾ ਮਜ਼ਾਜ ਵੀ ਥੋੜਾ ਜਿਹਾ ਪਾਇਆ ਜਾਂਦਾ ਹੈ ਫੁੱਲਾਂ ਦੀ ਫਿਤਰਤ, ਇਨਸਾਨੀ ਫਿਤਰਤ ਜਿਹੜੀ ਫਿਤਰਤ ਤੇ ਖੂਬਸੂਰਤੀ ਹੈ ਨਾ। ਜੀ ਹਾਂ, ਜੀ ਹਾਂ। ਤੇ ਖੂਬਸੂਰਤੀ ਤੇ ਦੇਖੋ ਮੇਰੀ ਗੱਲ ਸੁਣੋ, ਹਰ ਇਨਸਾਨ ਦੇ ਵਿੱਚ ਅੱਲਾਹ ਤਾਲਾ ਨੇ ਖਾਸੀਅਤ ਪਾਈ ਹੈ। ਜੀ ਹਾਂ। ਔਰ ਉਹਦੀ ਖੂਬਸੂਰਤੀ ਲੱਭਣਾ ਤੁਹਾਡਾ ਕੰਮ ਹੈ। ਜੀ ਹਾਂ। ਜੇ ਤੁਸੀਂ ਉਹ ਲੱਭ ਲੈਂਦੇ ਹੋ ਤੇ ਫਿਰ ਉਹ ਇਨਸਾਨ ਤੁਹਾਨੂੰ ਬੜਾ ਖੂਬਸੂਰਤ ਲੱਗਦਾ ਹੈ। ਬਿਲਕੁਲ। ਇਸ ਤਰ੍ਹਾਂ ਹੀ ਅਗਰ ਤੁਸੀਂ ਇਨਸਾਨਾਂ ਤੋਂ ਹਟ ਕੇ ਜਾਨਵਰਾਂ 'ਚ ਆ ਜਾਓ ਤੇ ਜਾਨਵਰਾਂ 'ਚ ਵੀ ਅੱਲਾਹ ਤਾਲਾ ਨੇ ਖਸੂਸੀਅਤ ਰੱਖੀ ਹੈ। ਮਤਲਬ ਖੂਬਸੂਰਤੀ ਨੂੰ ਪਸੰਦ ਤੇ ਫਰਮਾਉਂਦੇ ਹੋ? ਓਬਵੀਅਸਲੀ ਸਰ, ਖੂਬਸੂਰਤੀ ਤੇ ਇੱਕ ਐਸਾ ਨੈਚੁਰਲ ਹੈ ਜਿਹਦੇ ਤੋਂ ਕੋਈ ਬੰਦਾ ਵੀ ਕੋਈ ਪਾਗਲ ਹੀ ਹੋਏਗਾ ਜਿਹੜਾ ਕਹੇਗਾ ਮੈਂ। ਕਦੀ ਕਿਸੇ ਨੂੰ ਫੁੱਲ ਪੇਸ਼ ਵੀ ਕੀਤਾ ਕੋਈ ਨਾਜ਼ਰ ਨੂੰ, ਮਤਲਬ ਦੂਸਰੀ ਮਤਲਬ ਕਿਸੇ ਖਾਤੂਨ ਨੂੰ ਫੁੱਲ ਪੇਸ਼ ਨਹੀਂ ਹੋ ਨਹੀਂ ਸਕਿਆ ਕਿਉਂਕਿ ਆਈ ਲਵ ਯੂ ਕਹਿਣਾ ਮੇਰੇ ਲਈ ਬੜਾ ਮੁਸ਼ਕਲ ਹੁੰਦਾ ਵੇ। ਅੱਛਾ। ਹਾਂ, ਤੇ ਉਹ ਫਿਰ ਮੈਂ ਉਹ ਕਹਿ ਨਹੀਂ ਸਕਦਾ। ਸਹੀ। ਤੇ ਮੇਰੇ ਦਿਲ ਹੀ ਤੇ ਹੁੰਦਾ ਵੇ। ਅੱਛਾ। ਲੇਕਿਨ ਮੇਰੇ ਕੋਲ ਇਜ਼ਹਾਰ ਨਹੀਂ ਕੀਤਾ ਜਾਂਦਾ ਜੀ। ਅੱਛਾ, ਦਿਲ 'ਚ ਵੈਸੇ ਕਈ ਦਫਾ ਆਇਆ ਹੈ ਖਿਆਲ? ਦਿਲ 'ਚ ਕਈ ਵਾਰੀ ਆਇਆ ਜੀ। ਦਿਲ ਤੇ ਦੇਖ ਕੇ ਖੂਬਸੂਰਤ ਚਿਹਰੇ ਨੂੰ ਦਿਲ ਤੇ ਹੁੰਦਾ ਹੀ ਬੱਚਾ ਜੀ। ਹਾਂਜੀ, ਹਾਂਜੀ। ਦਿਲ ਦੇ ਤੇ ਖਿਆਲ ਬੜੇ ਬੜੇ ਆਉਂਦੇ ਜੇ। ਤੇ ਲੇਕਿਨ ਫੁੱਲ ਕਿਸੇ ਨੂੰ ਪੇਸ਼ ਨਹੀਂ? ਨਹੀਂ, ਪੇਸ਼ ਪੁਸ਼ ਨਹੀਂ ਕੀਤਾ, ਵੈਸੇ ਹੀ ਸੁੰਘ ਲਈਦਾ ਤੇ ਭੇਜ ਦੇਈਦਾ। ਅੱਛਾ, ਸਹੀ। ਬਿਲਕੁਲ। ਬਟ ਸਰ, ਪਾਰਕਾਂ ਦੇ ਹਵਾਲੇ ਨਾਲ ਜਿਹੜੀ ਗੱਲ ਹੋ ਰਹੀ ਹੈ, ਇਹਦੇ 'ਚ ਲਾਹੌਰ ਦੀ ਖੂਬਸੂਰਤੀ 'ਚ ਇਜ਼ਾਫਾ ਕਰਨ ਵਾਸਤੇ ਕੀ ਕੋਈ ਨਵਾਂ ਪਲਾਨ? ਦੇਖੋ, ਬਾਗਾਂ ਦਾ ਸ਼ਹਿਰ ਤੇ ਆਲਰੇਡੀ ਪਹਿਲੇ ਵੇ। ਨਹੀਂ, ਬਾਗਾਂ ਦਾ ਸ਼ਹਿਰ ਤੇ ਹੈ ਸੀ ਨਾ WhatsApp, ਲੇਕਿਨ ਦੇਖੋ ਮੈਂ ਜਿਸ ਵੇਲੇ ਮੈਂ ਚਾਰਜ ਲਿੱਤਾ ਨਾ, ਤੇ ਮੈਨੂੰ CM ਸਾਹਿਬ ਵੱਲੋਂ ਇਹ ਹੁਕਮ ਸੀ ਕਿ A ਕਲਾਸ B ਕਲਾਸ ਪਾਰਕਾਂ ਨੂੰ ਤਾਂ ਉਨੀ ਤਵੱਜੋ ਨਹੀਂ ਦੇਣੀ ਜਿੰਨੀ C ਕਲਾਸ ਪਾਰਕਾਂ ਨੂੰ ਦੇਣੀ ਹੈ। ਅੱਛਾ। C ਕਲਾਸ ਪਾਰਕ ਕਿਹੜੇ ਨੇ? ਜਿਹੜੇ ਮਹੱਲਿਆਂ ਦੇ ਵਿੱਚ ਪਾਰਕ ਨੇ, ਉਹਨਾਂ ਨੂੰ ਤਵੱਜੋ ਜ਼ਿਆਦਾ ਦੇਣੀ ਹੈ। ਤੇ ਤੁਸੀਂ ਜਿਹੜੇ ਕਿ ਬਿਲਕੁਲ ਦੇ ਰਹੇ ਹਾਂ ਜਨਾਬ, 100% ਦੇ ਰਹੇ ਹਾਂ। C ਕਲਾਸ ਪਾਰਕ ਜਿਹੜੇ ਨੇ ਜਿਨ੍ਹਾਂ ਨੂੰ ਤੁਸੀਂ ਫੋਕਸ ਕਰ ਰਹੇ ਹੋ, ਉਹ ਕੋਈ ਅੰਦਾਜ਼ਾ ਹੈ ਵੀ ਕਿੰਨੇ ਤਾਦਾਦ ਦੇ ਵਿੱਚ? ਸਰ, ਸਾਡੇ ਅਗਰ ਅਸੀਂ ਸਿਰਫ ਸ਼ਮਾਲੀ ਲਾਹੌਰ ਦੇ ਪਾਰਕ ਗਿਣੀਏ ਨਾ ਤੇ ਉਹ ਤਕਰੀਬਨ 100 ਤੇ ਕੁਝ ਪਾਰਕ ਬਣਦੇ ਨੇ ਉਹ। ਅੱਛਾ। ਅਗਰ ਅਸੀਂ ਸ਼ਮਾਲੀ ਲਾਹੌਰ ਵਿੱਚ ਛੋਟੇ ਪਾਰਕ ਗਿਣੀਏ C ਕਲਾਸ, ਓਵਰਆਲ ਸਾਰੇ ਲਾਹੌਰ 'ਚ ਕਰ ਰਹੇ ਹੋ? ਸਾਰੇ ਲਾਹੌਰ ਵਿੱਚ ਕਰ ਰਹੇ ਹਾਂ ਸਰ। ਅੱਛਾ। ਸਾਰੇ ਲਾਹੌਰ ਵਿੱਚ ਗ੍ਰੈਜੂਅਲੀ ਮਤਲਬ ਓਬਵੀਅਸਲੀ ਸਰ, ਅਗਰ 10 ਇੱਧਰ ਕਰਨੇ ਪਏ ਆ ਤੇ ਕੋਈ ਪਰਲੇ ਪਾਸੇ ਦੇ ਪਾਸੇ 2-4 ਉਧਰ ਵੀ ਸ਼ੁਰੂ ਕੀਤੇ ਹੋਏ ਨੇ। ਬਿਲਕੁਲ ਠੀਕ। ਤਾਂ ਕਿ ਮਹੱਲਿਆਂ ਦੇ ਵਿੱਚੋਂ ਲੋਕ ਨਿਕਲ ਕੇ ਜਿਸਲੇ ਪਾਰਕ 'ਚ ਜਾ ਕੇ ਬੈਠਣ ਤੇ ਉਸ ਲਈ ਉਹਨਾਂ ਨੂੰ ਪਤਾ ਲੱਗੇ ਕਿ ਯਾਰ ਵਾਕਈ ਕੁਝ ਮੈਂ ਅੱਛੀ ਜਗ੍ਹਾ ਤੇ ਆ ਗਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਗੱਲਾਂ ਕਰਦੇ ਕਰਦੇ ਅਸੀਂ ਗ੍ਰੇਟਰ ਇਕਬਾਲ ਪਾਰਕ ਪਹੁੰਚ ਗਏ।
ग्रेटर इकबाल पार्क च चेयरमैन PHA जनाब गजाली सलीम भट्ट साहब ने पौधे भी लगाए। भट्ट साहब ग्रेटर इकबाल पार्क के हवाले ਨਾਲ ਤੁਸੀਂ ਕੀ ਕੋਈ ਗੱਲ ਕਰ ਰਹੇ ਸੋ ਕੀ सर देखो ग्रेटर इकबाल पार्क बनया पूरे शिमाली लाहौर से, ख़ास तौर से शहर से, और उस तो बाद बदामी बाग, रावी रोड, शाद बाग, भगवानपुरा, मैं ऐसा पार्क कोई अवेलेबल नहीं सीगा। ਇਹ ਸ਼ਬਾਜ਼ ਸ਼ਰੀਫ ਸਾਹਿਬ ਦੀ ਕਾਵਿਸ਼ਾਂ ਦੇ ਨਾਲ ਇਹ ਸਾਡਾ ਪਾਰਕ ਸਾਨੂੰ ਮਿਲ ਗਿਆ ਔਰ ਸਾਡੀ ਇੱਕ ਪ੍ਰੀਮਿਸਿਸ ਬਣ ਗਈ, ਯਾਨੀ ਸ਼ਾਹੀ ਕਿਲਾ ਵੀ ਇਹਦੇ ਵਿੱਚ ਆ ਗਿਆ, ਬਾਸੇ ਮਸਜਿਦ ਵੀ ਆ ਗਈ। ਜਿਸ ਕਿਸੇ ਨੇ ਪਹਿਲੇ ਆਣਾ ਸੀ, ਪਹਿਲੇ ਆਂਦੇ ਸਨ, ਉਹ ਪਹਿਲੇ ਮਿੰਟੋ ਪਾਰਕ ਹੀ ਕਹਿੰਦੇ ਸਨ। ਪਹਿਲੇ ਤੇ ਮਿੰਟੋ ਪਾਰਕ ਹੀ ਹੁੰਦਾ ਸੀ ਤੇ ਪਹਿਲੇ ਮਿੰਟੋ ਪਾਰਕ ਆਣਾ ਹੈ, ਫਿਰ ਸੜਕਾਂ ਕ੍ਰਾਸ ਕਰਨੀਆਂ ਨੇ, ਫਿਰ ਜਾਣਾ ਹੈ ਜੀ ਹਾਂ ਸ਼ਾਹੀ ਕਿਲੇ ਦੇ ਅੰਦਰ ਜਿਹਨੇ ਦੇਖਣਾ ਜਾਂ ਬਾਸੇ ਮਸਜਿਦ। ਤੇ ਇਹਨਾਂ ਨੇ ਸਾਰਾ ਇਕੱਠਾ ਇਹਨਾਂ ਨੇ ਸਾਰਾ ਇਕੱਠਾ ਕਰ ਦਿੱਤਾ। ਇਹਦਾ ਇੱਕ ਨੁਕਸਾਨ ਵੀ ਤੇ ਹੋਇਆ ਨਾ ਸਰ, ਹੋਇਆ ਨੁਕਸਾਨ। ਇਹਦਾ ਨੁਕਸਾਨ ਇਹ ਹੋਇਆ ਕਿ ਕ੍ਰਿਕਟ ਗਰਾਊਂਡਾਂ ਇੱਥੇ ਖਤਮ ਹੋ ਗਈਆਂ। ਉਸ ਦੇ ਇਲਾਵਾ ਵੀ ਐਕਟੀਵਿਟੀਜ਼ ਸਨ ਜਿਹੜੀਆਂ ਇੱਥੇ ਹੈਲਦੀ ਐਕਟੀਵਿਟੀਜ਼ ਬਹੁਤ ਹੈਲਦੀ ਸਨ, ਕਲੱਬਾਂ ਬਣੀਆਂ ਹੋਈਆਂ ਸਨ ਸਰ ਇੱਥੇ, ਵੇਟ ਲਿਫਟਿੰਗ ਦੀ ਕਲੱਬਾਂ ਸਨ, ਖਾੜੇ ਸਨ, ਬਹੁਤ ਕੁਝ ਸੀ। ਇੱਕ ਸਭ ਤੋਂ ਵੱਡਾ ਖਾਤਮਾ ਹੋ ਗਿਆ, ਇੱਕ ਸਭ ਤੋਂ ਵੱਡੀ ਟ੍ਰੈਡੀਸ਼ਨ ਜਿਹੜੀ ਇੱਥੋਂ ਦੀ ਜ਼ਾਇਆ ਹੋ ਗਈ ਉਹ ਸੀ ਪਤੰਗਬਾਜ਼ੀ। ਐਸੀ ਪਤੰਗਬਾਜ਼ੀ ਪੂਰੀ ਸਾਰੀ ਦੁਨੀਆ ਹੀ ਕਿਧਰੇ ਚਲੇ ਜਾਓ, ਐਸੀ ਪਤੰਗਬਾਜ਼ੀ ਨਹੀਂ ਸੀ ਹੁੰਦੀ। ਤੇ ਉਹਦੇ ਲਈ ਵੀ ਹੁਣ ਸਾਡੀ CM ਸਾਹਿਬਾਨ ਕੋਸ਼ਿਸ਼ ਕਰਦੇ ਪਏ ਨੇ, ਮੀਟਿੰਗਾਂ 2-3 ਹੋ ਚੁੱਕੀਆਂ ਨੇ। ਜਿਹੜੀਆਂ ਚੀਜ਼ਾਂ ਇੱਥੇ ਮੌਜੂਦ ਸਨ ਉਹ ਖਤਮ ਹੋ ਗਈਆਂ, ਉਹਨਾਂ ਨੂੰ ਉਹਦੀ ਬਹਾਲੀ ਵਾਸਤੇ ਵੀ ਕੁਝ ਕਰ ਰਹੇ ਹੋ? ਉਹਦੀ ਬਹਾਲੀ ਦੇ ਲਈ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਇੱਕ ਆਪਣਾ ਪਾਰਕ ਬਣਾਉਣਗੇ ਜਿਹੜਾ ਕਿ ਹੁਣ ਹੋਏਗਾ ਤੇ ਸ਼ਮਾਲੀ ਲਾਹੌਰ ਦੇ ਵਿੱਚ, ਲੇਕਿਨ ਉਹ ਆ ਜਾਏਗਾ ਰੂਡਾ ਦੇ ਵਿੱਚ। ਅੱਛਾ, ਰੂਡਾ ਦੇ ਇੱਕ ਬਹੁਤ ਵੱਡਾ ਪਾਰਕ ਬਣਦਾ ਪਿਆ, ਹਜ਼ਾਰਾਂ ਕਨਾਲਾਂ ਦਾ। ਅੱਛਾ, ਜਿਹੜਾ ਕਿ ਝੀਲ ਦੇ ਨਾਲ ਬਣੇਗਾ, ਜਿਹਦੇ ਵਿੱਚ ਖੂਬਸੂਰਤੀ ਪੈਦਾ ਕੀਤੀ ਜਾਏਗੀ ਔਰ ਉੱਥੇ ਖੇਡਣ ਵਾਸਤੇ ਗਰਾਊਂਡਾਂ ਵੀ ਦਿੱਤੀਆਂ ਜਾਣਗੀਆਂ। ਜਿਹੜੀਆਂ ਇੱਥੇ ਚੀਜ਼ਾਂ ਖਤਮ ਹੋਈਆਂ ਉਹ ਉੱਥੇ ਇਨਸ਼ਾਅੱਲਾ ਤਾਲਾ ਬਹਾਲ ਕਰੋਗੇ? ਬਹਾਲ ਹੋਏਗੀ ਜੀ, ਉਹ ਜ਼ਰੂਰ ਹੋਣਗੀਆਂ ਬਹਾਲ, ਕਿਉਂਕਿ ਉਹ ਹੈਲਦੀ ਐਕਟੀਵਿਟੀ ਹੈ ਔਰ ਜਿੰਨੇ ਬੱਚੇ ਨੇ ਤੁਹਾਨੂੰ ਪਤਾ ਉਹਨਾਂ ਵਿੱਚ ਤਾਕਤ, ਜ਼ੋਰ, ਹਿੰਮਤ ਕਿੰਨੀ ਹੁੰਦੀ ਹੈ। ਤੇ ਅਗਰ ਤੁਸੀਂ ਉਹਨਾਂ ਬਟ ਸਭ ਬਸੰਤ ਦਾ ਤੁਸੀਂ ਖੁਦ ਹੀ ਜ਼ਿਕਰ ਕਰ ਦਿੱਤਾ, ਇੱਕ ਐਸਾ ਫੈਸਟੀਵਲ ਜਿਹਦੇ ਨਾਲ ਸਾਨੂੰ ਜ਼ਰੇ ਮੁਬਾਦਲਾ ਵੀ ਆਉਂਦਾ ਸੀ, ਸਾਨੂੰ ਕਮਾਈ ਵੀ ਬੜੀ ਹੁੰਦੀ ਸੀ, ਫਿਰ ਇੱਕ ਐਸੀ ਉਹ ਫੈਸਟੀਵਲ ਸੀ ਜਿਹਦੇ ਨਾਲ ਲੋਕ ਬੜੇ ਇੰਜੋਏ ਕਰਦੇ ਸਨ, ਲੋਕ ਇੰਤਜ਼ਾਰ ਕਰਦੇ ਸਨ, ਬੈਰੂਨੇ ਮੁਲਕ ਤੋਂ ਲੋਕ ਆ ਕੇ ਤੇ ਸਾਡੇ ਇੱਥੇ ਬਸੰਤ ਮਨਾਇਆ ਕਰਦੇ ਸਨ। ਸਰ ਜੀ ਸਾਰੀ ਦੁਨੀਆ ਹੀ ਆਉਂਦੀ ਸੀ। ਐਸਾ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਇਹਦੇ ਨਾਲ ਦਾ ਫੈਸਟੀਵਲ ਦੇ ਪੂਰੇ ਸਾਰੀ ਦੁਨੀਆ 'ਚ ਕਿਧਰੇ ਨਹੀਂ ਸੀਗਾ ਔਰ ਸਾਰੀ ਦੁਨੀਆ ਤੋਂ ਲੋਕ ਆਉਂਦੇ ਸਨ ਬਾਹਰ। ਜੀ ਹਾਂ, ਅਸੀਂ ਵੀ ਬਾਹਰ ਪਹਿਲੇ ਨੌਕਰੀਆਂ ਕਰਦੇ ਰਹੇ, ਫਿਰ ਆਪਣਾ ਬਿਜ਼ਨਸ ਕਰਨੇ ਸਾਂ ਬਾਹਰ, ਤੇ ਅਸੀਂ ਵੀ ਸਾਡੀ ਕੋਸ਼ਿਸ਼ ਹੁੰਦੀ ਸੀ ਈਦ ਤੇ ਨਾ ਆਈਏ, ਬਸੰਤ ਤੇ ਆਈਏ ਲਾਹੌਰ। ਜੀ ਹਾਂ ਜੀ, ਮੈਂ ਐਸਾ ਫੈਸਟੀਵਲ ਹੈਗਾ ਸੀ ਕਿ ਅਸੀਂ ਈਦ ਨੂੰ ਮਾਈਨਸ ਕਰ ਦਿੰਦੇ ਸਾਂ ਕਿ ਚਲੋ ਈਦ ਅਸੀਂ ਉਹ ਸਾਊਦੀ ਅਰੇਬੀਆ ਕਰ ਲਾਂਗੇ, ਲੇਕਿਨ ਅਗਰ ਬਸੰਤ ਲਾਹੌਰ ਹੀ ਜਾ ਕੇ ਕਰਨੀ ਹੈ। ਤੇ ਸਰ ਉਹਦੇ ਲਈ ਵੀ ਹੁਣ 2-3 ਮੀਟਿੰਗਾਂ ਤੇ CM ਸਾਹਿਬਾਂ ਨੇ ਲੈ ਲਿੱਤੀਆਂ ਨੇ। CM ਸਾਹਿਬਾਂ ਖੁਦ ਵੀ ਇਸ ਗੱਲ ਨੂੰ ਸਮਝਦੀਆਂ ਪਈਆਂ ਕਿ ਇੱਕ ਐਸਾ ਫੈਸਟੀਵਲ ਕਿ ਜਿਹੜਾ ਆਲ ਓਵਰ ਦਾ ਵਰਲਡ ਹੁੰਦਾ ਸੀ ਔਰ ਉਹਦਾ ਸਿਰਫ ਕ੍ਰੈਡਿਟ ਲਾਹੌਰ ਨੂੰ ਜਾਂਦਾ ਸੀ, ਤੇ ਅਸੀਂ ਉਹਨੂੰ ਮਾਈਨਸ ਕਰ ਦਿੱਤਾ ਹੈ। ਉਹਦੇ ਤੇ ਵੀ ਇਨਸ਼ਾਅੱਲਾ ਤਾਲਾ ਵਰਕਿੰਗ ਜਾਰੀ ਹੈ ਔਰ ਤੁਸੀਂ ਦੇਖੋਗੇ ਕਿ ਉਹਦੇ ਵਾਸਤੇ ਕੀ ਕੋਈ ਪਲੈਨਿੰਗ ਖਾਸ ਸਰ ਉਹਦੇ ਲਈ ਪਲੈਨਿੰਗ ਖਾਸ ਇਹ ਵੀ ਹੁੰਦੀ ਹੈ ਕਿ ਉਹ ਇੱਕ ਹਫ਼ਤੇ ਵਾਸਤੇ ਜਿਹੜਾ ਨਾ ਉਹ ਮੋਟਰਸਾਈਕਲ ਬੰਦ ਕੀਤੀ ਜਾਏਗੀ ਜਾਂ ਵਾਇਰ ਦਿੱਤੀ ਜਾਏਗੀ ਗਵਰਨਮੈਂਟ ਵੱਲੋਂ ਕਿ ਇਹ ਵਾਇਰ ਮੋਟਰਸਾਈਕਲ ਤੇ ਤੁਸੀਂ ਲਾ ਕੇ ਫਿਰਨੀ ਹੈ। ਯਾਨੀ ਕਹਿਣ ਦਾ ਮਤਲਬ ਹੈ ਵੇ ਕਿ ਸੇਫਟੀ ਦਾ ਜਿਹੜਾ ਨਾ ਉਹ ਪਹਿਲੇ ਖਿਆਲ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਫੈਸਟੀਵਲ ਹੋਏਗਾ। ਸਰ ਵਾਇਰ ਤੇ ਪਹਿਲੇ ਵੀ ਆਈ, ਲੇਕਿਨ ਕਿਆ ਜਿਹੜੀ ਜੜ ਹੈ ਉਹਨੂੰ ਨਹੀਂ ਤੁਸੀਂ ਉਹਦੇ ਤੇ ਕਾਬੂ? ਸਰ ਦੇਖੋ ਮੇਰੀ ਗੱਲ ਸੁਣੋ, ਇਹ 2-3 ਲੋਕ ਐਸੇ ਨੇ ਇਸ ਬਿਜ਼ਨਸ ਦੇ ਵਿੱਚ ਆਏ ਜਿਨ੍ਹਾਂ ਨੇ ਇਸ ਬਿਜ਼ਨਸ ਦਾ ਇਸ ਸਾਰੇ ਫੈਸਟੀਵਲ ਦਾ ਬੇੜਾ ਗਰਕ ਕਰ ਦਿੱਤਾ। ਯਾਨੀ ਕੋਈ ਤੰਦੀ ਵਾਲੀ ਡੋਰ ਲੈ ਕੇ ਆ ਰਿਹਾ, ਕੋਈ ਕੈਮੀਕਲ ਵਾਲੀ ਡੋਰ ਲੈ ਕੇ ਆ ਗਿਆ, ਇਹਨਾਂ ਚੀਜ਼ਾਂ ਨੇ ਸਾਰਾ ਕੰਮ ਖਰਾਬ ਕੀਤਾ। ਤੇ ਜਿੰਨੀ ਦੇਰ ਤੇ ਦੇਖੋ ਅਸੀਂ ਆਪ ਬੜੀ ਪਤੰਗਬਾਜ਼ੀ ਕੀਤੀ ਹੈ, ਸਾਨੂੰ ਤੇ ਪਤਾ ਹੈਗਾ ਜਿੰਨੀ ਦੇਰ ਤੱਕ ਤੁਸੀਂ ਪਿੰਨੇ ਤੇ ਰਹੇ ਹੋ ਨਾ ਤੇ ਕੰਮ ਠੀਕ ਰਿਹਾ। ਜਦੋਂ ਤੁਸੀਂ ਚਰਖੀ ਤੇ ਆਏ ਹੋ ਨਾ ਤੇ ਚਰਖੀ ਨੇ ਕੀਤਾ ਕੰਮ ਖਰਾਬ। ਕਿਸ ਤਰ੍ਹਾਂ ਭਲਾ ਡੋਰ ਹੈ ਹੁਣ ਬਹੁਤ ਮਹਿੰਗੀ, ਜਿਸ ਲਈ ਮੇਰੀ ਪਤੰਗ ਕੱਟੀ ਜਾਂਦੀ ਹੈ ਨਾ, ਮੈਂ ਲਾਈ ਹੈ 2 ਛੋਟੀਆਂ ਮੋਟਰਾਂ ਫਰੇਮ ਦੇ, ਇੱਕ ਫਰੇਮ ਮੈਂ ਚਰਖੀ ਰੱਖਣਾ ਉਹਦੇ ਤੇ, ਉਹ ਖਿੱਚਦੀ ਹੈ ਬਹੁਤ ਤੇਜ਼ ਵਾਪਸ। ਬਿਲਕੁਲ ਸਹੀ, ਬਿਲਕੁਲ ਕਿ ਮੇਰੀ ਡੋਰ ਬਚ ਜਾਵੇ, ਲੇਕਿਨ ਉਹ ਤਲਵਾਰ ਤੋਂ ਜ਼ਿਆਦਾ ਤੇਜ਼ ਹੁੰਦੀ ਹੈ, ਉਸ ਲਈ ਕਿਸੇ ਵੀ ਫਿਰੇਗੀ ਤੇ ਫਿਰ ਉਹਦੇ ਵਾਸਤੇ ਵੀ ਕੋਈ ਉਹਦੇ ਲਈ ਕਾਨੂੰਨ ਬੜਾ ਸਖਤ ਕਾਨੂੰਨ ਬਣਦਾ ਪਿਆ। ਅੱਛਾ, ਕਿ ਕੈਮੀਕਲਸ ਔਰ ਇਹ ਜਿਹੜੀ ਮੋਟੀ ਡੋਰ ਹੈ ਇਹਦੇ ਲਈ ਤੇ ਕਾਨੂੰਨ ਬਣਦਾ ਪਿਆ ਕਿ ਅਗਰ ਕਿਧਰੋਂ ਫੜੀ ਜਾਏਗੀ, ਅਗਰ ਕਿਧਰੋਂ ਕੋਈ ਐਸਾ ਮਾਮਲਾ ਹੋਏਗਾ ਤੇ ਉਹਨੂੰ ਮਾਫੀ ਨਹੀਂ ਦਿੱਤੀ ਜਾਏਗੀ, ਯਾਨੀ ਨੌਨ ਬੇਲੇਬਲ ਫੈਂਸ ਬਣਦੀ ਪਈ ਹੈ। ਅੱਛਾ ਜੀ ਭਾਈ, ਚਲੋ ਔਰ ਇਨਸ਼ਾਅੱਲਾ ਤਾਲਾ ਤੁਸੀਂ ਦੇਖੋਗੇ ਕਿ ਅੱਲਾਹ ਕਰੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣ ਜਾਵੇ ਜਿਹਦੇ ਇਹ ਲੋਕ ਗ੍ਰਿਫਤ ਚਾਹਣ ਤੇ ਚਲੋ ਬਾਕੀ ਜਿਹੜੇ ਮੈਕਸਿਮਮ ਲੋਕ ਨੇ ਉਹਨਾਂ ਦੀ ਇੰਜੋਇਮੈਂਟ ਦਾ ਰਸਤਾ ਖੁੱਲੇ ਜੀ, ਇਨਸ਼ਾਅੱਲਾ ਹੋਏਗਾ ਜੀ। ਨਾਜ਼ਰੀਨ, ਉਮੀਦ ਕਰਨੇ ਆ ਕਿ ਜਿਸ ਤਰ੍ਹਾਂ ਭੱਟ ਸਾਹਿਬ ਨੇ ਦੱਸਿਆ
ਕਿ ਇਹ ਜਿਹੜਾ ਬੜਾ ਇੰਪੋਰਟੈਂਟ ਫੈਸਟੀਵਲ ਹੈ ਜਿਹੜਾ ਲੋਕਾਂ ਦੀ ਤਫਰੀਹ ਵਾਸਤੇ ਬਹੁਤ ਅਹਿਮ ਰੋਲ ਪਲੇ ਕਰਦਾ ਹੈ। ਬਸੰਤ ਦਾ ਫੈਸਟੀਵਲ ਇਹ ਦੁਬਾਰਾ ਆਪਣੀ ਤਮਾਮ ਤਰ ਰਾਨਾਈਆਂ ਦੇ ਨਾਲ ਲਾਹੌਰ 'ਚ ਦੁਬਾਰਾ ਸ਼ੁਰੂ ਹੋਏਗਾ ਔਰ ਲਾਹੌਰ ਦੇ ਲੋਕ ਇਨਸ਼ਾਅੱਲਾ ਇਹ ਤੋਂ ਇੰਜੋਏ ਕਰਨਗੇ। ਪੌਦੇ ਲਗਾਉਣ ਦੇ ਬਾਅਦ ਗ੍ਰੇਟਰ ਇਕਬਾਲ ਪਾਰਕ ਦਾ ਦੌਰਾ ਵੀ ਕਰਵਾਇਆ। ਇਸ ਵੇਲੇ ਲਾਹੌਰ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਬੜਾ ਅੱਛਾ ਇਨੀਸ਼ੀਏਟਿਵ ਹੈ ਇਹ ਜਿਹੜਾ ਐਨਕਰੋਚਮੈਂਟ ਵਾਲਾ ਹੈ ਤੇ ਉਹ ਐਨਕਰੋਚਮੈਂਟ ਵਾਲੇ ਇਸ਼ੂ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਲੋਕਾਂ ਨੂੰ ਰਿਲੀਫ ਮਿਲ ਰਿਹਾ ਜੋ ਅਗਰ ਤੇ ਅਸੀਂ ਆਪਣੇ ਲਾਹੌਰ ਨੂੰ ਇੱਕ ਖੂਬਸੂਰਤ ਸਿਟੀ ਬਣਾਉਣਾ ਹੈ ਜੀ ਤੇ ਉਹਦੇ ਵਿੱਚ ਇਨਕਰੋਚਮੈਂਟ ਦਾ ਮੈਂ ਸਮਝਦਾ ਵਾਂ ਸੀਐਮ ਸਾਹਿਬਾ ਬੀਬੀ ਮਰੀਮ ਸਾਹਿਬਾ ਨੇ ਜਿਹੜਾ ਇਨੀਸ਼ੀਏਟਿਵ ਇਹ ਲਿੱਤਾ ਹੈ ਨਾ ਜੀ ਜੀ ਪੂਰਾ ਲਾਹੌਰ ਉਹਦੇ ਤੋਂ ਰਾਜ਼ੀ ਹੈ। ਸਹੀ ਪੂਰਾ ਲਾਹੌਰ ਰਾਜ਼ੀ ਹੈ ਕਿ 20 ਲੱਖ ਬੰਦਾ ਲੰਘਦਾ ਪਿਆ 15 ਮਿੰਟ ਦਾ ਸਫ਼ਰ ਘੰਟੇ 'ਚ ਕਰਦਾ ਤੇ ਬਟ ਸਾਹਿਬ ਜਿਹੜੇ ਲੋਕ ਡਿਸਟਰਬ ਹੋਏ ਨੇ ਫਰਜ਼ ਕਰੋ ਇਨਕਰੋਚਮੈਂਟ ਤੇ ਗਲਤ ਚੀਜ਼ ਹੈ ਮੰਨ ਲਈ ਬਿਲਕੁਲ ਠੀਕ ਹੈ ਜੀ ਲੇਕਿਨ ਜਿਹੜੇ ਲੋਕ ਉਸ ਤੋਂ ਮੁਤਾਸਰ ਹੋ ਰਹੇ ਨੇ ਕਿਆ ਉਹਨਾਂ ਨੂੰ ਕੋਈ ਮੁਤਬਾਦਲ ਇਨਸ਼ਾਅੱਲਾ ਤਾਲਾ ਉਹਨਾਂ ਲਈ ਪ੍ਰੋਪਰ ਇੱਕ ਪਲਾਨ ਬਣਦਾ ਪਿਆ ਜੀ ਕਿ ਉਹਨਾਂ ਨੂੰ ਇੱਕ ਪ੍ਰੋਪਰ ਬਾਜ਼ਾਰ ਦੀ ਸੂਰਤ ਦਿੱਤੀ ਜਾਏਗੀ ਹਰ ਇਲਾਕੇ ਦੇ ਵਿੱਚ। ਅੱਛਾ ਸਾਡਾ ਤਾਲੁਕ ਸ਼ਮਾਲੀ ਲਾਹੌਰ ਨਾਲ ਹੈ। ਇਤਫਾਕ ਐਸਾ ਹੈ ਕਿ ਸ਼ਮਾਲੀ ਲਾਹੌਰ ਤੋਂ ਬਹੁਤ ਕੱਦਾਵਰ ਸ਼ਖਸੀਅਤ ਨੇ ਇਲੈਕਸ਼ਨ ਲੜਿਆ ਤੇ ਉਹ ਕਾਮਯਾਬ ਵੀ ਹੋਈਆਂ ਤੋਂ ਲੇਕਿਨ ਅੱਜ ਵੀ ਅਗਰ ਦੇਖਿਆ ਜਾਵੇ ਅਗਰ ਤੁਸੀਂ ਮੁਆਜ਼ਨਾ ਕਰੋ ਸ਼ਮਾਲੀ ਲਾਹੌਰ ਦਾ ਦੂਸਰੇ ਇਲਾਕਿਆਂ ਦੇ ਨਾਲ ਤੇ ਸ਼ਮਾਲੀ ਲਾਹੌਰ ਥੋੜਾ ਜਿਹਾ ਪਿੱਛੇ ਨਜ਼ਰ ਆਉਂਦਾ ਹੈ ਸਰ ਇਹਦੀ ਕੀ ਵਜ੍ਹਾ? ਅੱਛਾ ਮੈਂ ਤੁਹਾਨੂੰ ਦੀ ਵਜ੍ਹਾ ਦੱਸਣਾ ਉਹਦੀ ਵਜ੍ਹਾ ਸਿਰਫ ਇਹ ਹੈਗੀ ਹੈ ਕਿ ਸ਼ਮਾਲੀ ਲਾਹੌਰ ਦੀ ਚ ਅਸੀਂ ਚਾਹੁੰਦੇ ਪੈਸਾ ਕਿ ਕੋਈ ਸਟੇਡੀਅਮ ਬਣ ਜਾਏ ਕੋਈ ਕ੍ਰਿਕਟ ਗਰਾਊਂਡ ਬਣ ਜਾਏ ਜੀ ਉੱਥੇ ਦੁਨੀਆ ਹੀ ਇੰਨੀ ਵਸਦੀ ਹੈ ਕਿ ਜਗ੍ਹਾ ਹੀ ਅਵੇਲੇਬਲ ਨਹੀਂ ਆਬਾਦੀ ਜ਼ਿਆਦਾ ਸਰ ਔਰ ਜਿਸ ਤਰ੍ਹਾਂ ਤੁਸੀਂ ਸ਼ਾਦਬਾਗ ਮੇਰੇ ਘਰੋਂ ਹੁਣ ਆਏ ਹੋ ਜੀ ਹਾਂ ਤੇ ਮੇਰੇ ਘਰ ਦੇ ਵਿੱਚ ਉਸ ਤੋਂ ਪਹਿਲੇ ਉੱਥੇ ਪਹਿਲੇ 10 ਮਰਲੇ ਤੋਂ ਥੱਲੇ ਜਗ੍ਹਾ ਕੋਈ ਨਹੀਂ ਸੀਗੀ ਠੀਕ ਹੈ ਜੀ। ਹੁਣ ਮੇਰੇ 3 ਬੇਟੇ ਨੇ ਮੇਰੇ ਸੋਰਸ ਆਫ ਇਨਕਮ ਇੰਨੇ ਜ਼ਿਆਦਾ ਨਹੀਂ ਹੋ ਸਕੇ ਤੇ ਮੈਂ 3 ਮਰਲੇ ਦੇ ਉਹਨਾਂ ਨੂੰ 3 ਮਕਾਨ ਬਣਾਤੇ ਸਰ। ਆਬਾਦੀ ਤੇ ਇਸ ਤਰ੍ਹਾਂ ਇੰਕਰੀਜ਼ ਕਰ ਗਈ ਨਾ ਇਸ ਤਰ੍ਹਾਂ ਹੀ ਅਗਰ ਤੁਸੀਂ ਚਾਈਨਾ ਸਕੀਮ ਵਾਲੇ ਪਾਸੇ ਚਲੇ ਜਾਓ ਭਗਵਾਨਪੁਰ ਵਾਲੇ ਪਾਸੇ ਚਲੇ ਜਾਓ ਖਾਸ ਤੌਰ ਤੇ ਤੁਸੀਂ ਸ਼ਦਰਿਆਂ ਦੇ ਪਾਸੇ ਚਲੇ ਜਾਓ ਬਸ ਸ਼ਦਰਾ ਜਿਹਨੇ ਅੰਦਰੋਂ ਨਹੀਂ ਨਾ ਦੇਖਿਆ ਆ ਉਹਨੂੰ ਨਹੀਂ ਪਤਾ ਜਿਹਨੇ ਅੰਦਰੋਂ ਦੇਖਿਆ ਉਹ ਕਹਿੰਦਾ ਇਹ ਦੂਸਰੀ ਆਪਣਾ ਡਾਊਨਟਾਊਨ ਹੈ ਬਿਲਕੁਲ ਸਹੀ ਸ਼ਦਰਾ ਅੰਦਰੋਂ ਹੈ ਐਨਾ ਫਿਰ ਇੰਨੀ ਦੁਨੀਆ ਆਬਾਦ ਹੈ ਲਾਹੌਰ ਸ਼ਹਿਰ ਤੁਹਾਨੂੰ ਪਤਾ ਇਹਦੀ ਕਸ਼ਿਸ਼ ਹੀ ਬੜੀ ਹੈ ਜਿਹੜਾ ਇੱਕ ਵਾਰੀ ਆ ਗਿਆ ਉੱਥੇ ਰੋਟੀ ਖਾ ਗਿਆ ਵਸ ਗਿਆ ਉਹ ਜਾ ਹੀ ਨਹੀਂ ਸਕਦਾ ਕਿਤੇ ਉਹ ਐਟਲੀਸਟ ਉਹਨਾਂ ਨੂੰ ਜਿਹੜੀਆਂ ਬੁਨਿਆਦੀ ਸਹੂਲੀਅਤ ਨੇ ਉਹਨਾਂ ਸਰ ਮੈਕਸਿਮਮ ਦੇਖੋ ਮੇਰੀ ਗੱਲ ਸੁਣੋ ਬਿਹਤਰ ਤੋਂ ਬਿਹਤਰ ਕੋਸ਼ਿਸ਼ ਕਰਨੀ ਚਾਹੀਦੀ ਬਹੁਤ ਢੇਰ ਸਾਰੀ ਕੋਸ਼ਿਸ਼ ਅਸੀਂ ਸਲੂਟ ਕਰ ਰਹੇ ਹਾਂ ਆਪਣੀ ਸੀਐਮ ਸਾਹਿਬਾਂ ਨੂੰ ਕਿ ਉਹਨਾਂ ਨੇ ਇਸ ਦਫਾ ਜਿੰਨਾ ਸ਼ਮਾਲੀ ਲਾਹੌਰ ਨੂੰ ਫੰਡ ਦਿੱਤਾ ਹੈ ਪੂਰੇ ਲਾਹੌਰ ਨੂੰ ਉਹਨਾਂ ਫੰਡ ਨਹੀਂ ਦਿੱਤਾ। ਅੱਛਾ ਜੀ ਕੋਈ ਗਲੀ ਬੀਬੀ ਸਾਹਿਬਾ ਦਾ ਹੁਕਮ ਹੈ ਕੋਈ ਗਲੀ ਸੀਵਰੇਜ ਫਿਲਟਰੇਸ਼ਨ ਔਰ ਪੀਣ ਵਾਲੇ ਪਾਣੀ ਦੇ ਪਾਈਪ ਤੋਂ ਔਰ ਗਲੀ ਪੀਸੀਸੀ ਨਾ ਹੋਵੇ ਜਾਂ ਟਫ ਟਾਈਲ ਨਾ ਲੱਗੇ ਇਹ ਨਹੀਂ ਹੋਏਗਾ। ਅੱਛਾ ਬੀਬੀ ਸਾਹਿਬ ਇਹ ਦੌਰ ਦੇ ਵਿੱਚ ਸ਼ਮਾਲੀ ਬੰਨੀਆਂ ਨੇ ਸਰ ਪੱਕੀਆਂ 100% ਬੰਨੀਆਂ ਪੱਕੀਆਂ ਤੇ ਇਹ ਜਿਹੜਾ ਨਵਾਂ ਮਾਲੀ ਸਾਲ ਸ਼ੁਰੂ ਹੋਇਆ ਇਹਦੇ ਚ ਉਹਨਾਂ ਨੇ ਸ਼ਮਾਲੀ ਲਾਹੌਰ ਨੂੰ ਤੁਹਾਡਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਫੰਡ ਦਿੱਤੇ ਨੇ। ਜੀ ਸਰ ਦਿੱਤੇ ਪਿਛਲੇ ਵੀ ਜਿਹੜਾ ਸਾਡਾ ਮਾਲੀ ਸਾਲ ਸੀ ਉਹਦੇ 'ਚ ਵੀ ਦਿੱਤੇ ਔਰ ਹੁਣ ਵੀ ਉਹਨਾਂ ਨੇ ਸਾਨੂੰ ਫੰਡ ਦਿੱਤੇ ਨੇ। ਅੱਛਾ ਅੱਲਾ ਦੀ ਮਿਹਰਬਾਨੀ ਹੈ ਬੜੀ ਢੇਰ ਸਾਰੀ ਬਿਲਕੁਲ ਸਹੀ ਕਿ ਉਹ ਬੀਬੀ ਸਾਹਿਬਾ ਜੋ ਕੰਮ ਵੀ ਕਰਦੀਆਂ ਨੇ ਨਾ ਉਹ ਅੱਲਾ ਦੀ ਮਿਹਰਬਾਨੀ ਦੇ ਨਾਲ ਉਹਦਾ ਸਮਰ ਸਾਰੀ ਜ਼ਿੰਦਗੀ ਇਸ ਲਾਹੌਰੀਆਂ ਰਹਿਣ ਵਾਲੇ ਲਾਹੌਰ 'ਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ। ਬਿਲਕੁਲ ਸਹੀ ਹੈ ਤੇ ਬਟ ਸਾਹਿਬ ਲਾਹੌਰ ਦੀ ਖੂਬਸੂਰਤੀ 'ਚ ਇਜ਼ਾਫਾ ਕਰਨ ਵਾਸਤੇ PHA ਕੀ ਕਰ ਰਿਹਾ ਹੈ? ਸਰ PHA ਤੁਸੀਂ ਦਰਖਤ ਪੌਦੇ ਤੁਸੀਂ ਦੇਖ ਲਿੱਤੇ ਨੇ ਜੀ ਤੁਸੀਂ ਉੱਥੇ ਨਰਸਰੀ ਦੇਖ ਲਿੱਤੀ ਹੈ ਜਿੱਥੋਂ ਅਸੀਂ ਹੁਣ ਗ੍ਰੇਟਰ ਇਕਬਾਲ ਪਾਰਕ ਤੋਂ ਆਏ ਆ ਤੁਸੀਂ ਇਹ ਦੇਖਦੇ ਪਏ ਹੋ ਸਾਨੂੰ ਅਜੇ ਹੋਰ ਜਿੰਨੇ ਦਰਖਤ ਲੱਗੇ ਹੋਏ ਨੇ ਨਾ ਸਾਨੂੰ ਇਹਨਾਂ ਨੂੰ ਡਬਲ ਕਰਨ ਦੀ ਜ਼ਰੂਰਤ ਹੈ ਬਿਲਕੁਲ ਪੂਰੇ ਲਾਹੌਰ ਦੇ ਜੀ ਬਿਲਕੁਲ ਹੈ ਠੀਕ ਹੈ ਨਾ ਜੀ
ਕਿਉਂਕਿ ਲਾਹੌਰ ਦੇ ਵਿੱਚ ਦਰਖਤ ਹੀ ਐਸੀ ਇੱਕ ਅੱਲਾਹ ਤਾਲਾ ਦੀ ਨਿਹਮਤ ਹੈਗੀ ਹੈ ਜਿਹਦੇ ਨਾਲ ਤੁਸੀਂ ਸਮੋਕ ਖਤਮ ਕਰ ਸਕਦੇ ਹੋ, ਜੀ ਹਾਂ ਜੀ ਹਾਂ, ਜਿਹਦੇ ਨਾਲ ਤੁਸੀਂ ਪੋਲੂਸ਼ਨ ਖਤਮ ਕਰ ਸਕਦੇ ਹੋ। ਬਿਲਕੁਲ ਸਹੀ। ਤੇ ਸਰ ਦਰਖਤ ਇਸ ਤਰ੍ਹਾਂ ਅਸੀਂ ਲਾਉਂਦੇ ਪਏ ਹਾਂ। ਅਸੀਂ ਇੱਕ ਬੀਬੀ ਸਾਹਿਬਾਂ ਦੇ ਹੁਕਮ ਦੇ ਨਾਲ ਇੱਕ ਅਸੀਂ ਲੰਸ ਆਫ ਲਾਹੌਰ ਦੇ ਨਾਂ ਤੋਂ ਇੱਕ ਅਸੀਂ ਆਪਣਾ ਰਾਵੀ ਦੇ ਕਿਨਾਰੇ ਦੇ ਉੱਤੇ ਜਿੱਥੇ ਨਵਾਂ ਪੁੱਲ ਹੈ ਉਹਦੇ ਕੋਲ ਇੱਕ ਕੋਈ 55-60 ਏਕੜ ਜਗ੍ਹਾ ਸੀ ਜਿਹੜੀ ਅਸੀਂ ਵਾਗੁਜ਼ਾਰ ਕਰਾਈ ਹੈ। ਔਰ ਉੱਥੇ 5 ਲੱਖ ਪੌਦਾ ਬੀਬੀ ਸਾਹਿਬਾਂ ਦਾ ਹੁਕਮ ਹੈ 5 ਲੱਖ ਪੌਦਾ ਉੱਥੇ ਲਗਾਉਣਾ ਹੈ। ਔਰ ਪੌਦਾ ਜਿਹੜਾ ਹਾਈਟ ਹੋਏਗਾ ਨਾ ਜਿਹਦੀ ਹਾਈਟ 5 ਫੁੱਟ ਤੋਂ 10 ਫੁੱਟ ਦੇ ਦਰਮਿਆਨ ਹੋਏਗੀ ਉਹ ਪੌਦਾ ਲੱਗੇਗਾ। ਅੱਛਾ। ਅਸੀਂ ਤੁਸੀਂ ਉੱਥੇ ਕਿਸੇ ਲਈ ਵਿਜ਼ਿਟ ਕਰੋ 30,000 ਪੌਦਾ ਅਸੀਂ ਹੁਣ ਤੱਕ ਉੱਥੇ ਲਾ ਚੁੱਕੇ ਹਾਂ। ਅਸੀਂ ਲੰਸ ਆਫ ਲਾਹੌਰ ਲੰਸ ਆਫ ਲਾਹੌਰ ਤਾਂ ਕਿ ਜਿਸ ਲਾਹੌਰ ਹੀ ਤੁਸੀਂ ਦਾਖਲ ਹੋਵੋ ਨਾ ਤੇ ਤੁਹਾਨੂੰ ਸਾਫ਼ ਸੁਥਰੀ ਔਰ ਬਿਹਤਰੀਨ ਫਜ਼ਾ ਜਿਹੜੀ ਹੈ ਨਾ ਤੁਹਾਨੂੰ ਉਹ ਜਿਹੜਾ ਜੰਗਲ ਅਸੀਂ ਬਣਾਉਂਦੇ ਪਏ ਉਹ ਜੰਗਲ ਦੀ ਵਜ੍ਹਾ ਦੇ ਨਾਲ ਤੁਹਾਨੂੰ ਸਾਰਾ ਲਾਹੌਰ ਜਿਹੜਾ ਨਾ ਅੱਲਾ ਦੀ ਮਿਹਰਬਾਨੀ ਨੀਟ ਐਂਡ ਕਲੀਨ ਮਿਲੇਗਾ। ਬਿਲਕੁਲ 5 ਲੱਖ ਪੌਦਾ ਲਗਾਉਣਾ ਹੈ। ਇਹ ਨਹੀਂ ਕਿਹਾ ਕਿ ਜੀ ਉਹ 20 ਮਿਲੀਅਨ ਲਾ ਦੇਣਾ ਤੇ 100 ਮਿਲੀਅਨ ਲਾ ਦੇਣਾ, ਨਾ ਜੀ ਨਾ। 5 ਲੱਖ ਪੌਦਾ ਲਾਣਾ ਹੈ। 55 ਏਕੜ ਜਗ੍ਹਾ ਵਾਗੁਜ਼ਾਰ ਕਰਾਈ ਹੈ, ਉਸ ਜਗ੍ਹਾ ਦੇ ਉੱਤੇ ਇਹ ਪੌਦੇ ਲੱਗਣੇ ਨੇ। ਬਿਲਕੁਲ ਸਹੀ। ਤੇ ਹੁਣ ਤੱਕ ਤਕਰੀਬਨ ਅਸੀਂ 30,000 ਪੌਦਾ ਲਗਾ ਚੁੱਕੇ ਹਾਂ। ਪੌਦਾ ਟਹਿਣੀਆਂ ਨਹੀਂ ਲਾਈਆਂ। ਅੱਛਾ ਜੀ ਜਨਾਬ। ਪੌਦਾ ਪੂਰੇ ਲਾਹੌਰ ਚ ਮਤਲਬ ਨਹੀਂ ਪੂਰੇ ਲਾਹੌਰ 'ਚ ਨਹੀਂ, ਸਿਰਫ ਲੰਸ ਆਫ ਲਾਹੌਰ ਦੇ। ਅੱਛਾ ਸਿਰਫ ਲੰਸ ਆਫ ਲਾਹੌਰ ਜੀ ਸਰ 5 ਲੱਖ ਪੌਦਾ ਲੱਗੇਗਾ। 30,000 ਸੀ ਉੱਥੇ ਲਾ ਚੁੱਕੇ ਆ। ਅੱਛਾ ਠੀਕ ਹੋ ਗਿਆ ਜੀ। ਔਰ 5 ਫੁੱਟ ਦੀ ਹਾਈਟ ਤੋਂ ਅਬਵ ਪੌਦਾ ਉੱਥੇ ਲੱਗਦਾ ਪਿਆ। ਬਿਲਕੁਲ ਸਹੀ। ਪਾਰਕ ਦਾ ਦੌਰਾ ਕਰਨ ਤੋਂ ਬਾਅਦ ਲਾਹੌਰ ਦੀਆਂ ਸੜਕਾਂ ਤੋਂ ਹੁੰਦੇ ਹੋਏ ਜੇਲ੍ਹ ਰੋਡ ਤੇ ਵਾਕਿਆ PHA ਦੀ ਬਣਾਈ ਹੋਈ ਫਲਾਵਰ ਸ਼ਾਪ ਪਹੁੰਚੇ। ਐਸੀ ਫਲਾਵਰ ਸ਼ਾਪ ਬਣਾਈ ਹੈ। ਇਹ ਉਹ ਫਲਾਵਰ ਸ਼ਾਪ ਹੈ, ਉਹ ਫੁੱਲ ਨੇ ਜਿਹੜੇ ਤੁਸੀਂ ਗੁਲਬਰਗ ਤੋਂ ਲੈਣ ਵਾਸਤੇ ਜਾਓ ਤੇ 8,000 ਦਾ 7,000 ਦਾ ਉਸ ਤੋਂ ਥੱਲੇ ਤੁਹਾਨੂੰ ਇਹ ਇੱਕ ਬੁਗੇ ਨਹੀਂ ਮਿਲਦਾ। ਫੇਰ ਵੀ WhatsApp ਕੀਮਤਾਂ ਦੇ ਇੱਥੇ ਸਰ ਬੜੀਆਂ ਨੇ। ਨਹੀਂ ਸਰ ਕੀਮਤ ਦੇਖੋ ਨਾ 3,000 ਕੀਮਤ ਜੇ 7,000 ਤੇ 3,000 ਸਰ ਸਹੀ ਹੈ ਸਰ ਬਹੁਤ ਢੇਰ ਸਾਰਾ ਫਰਕ ਹੈ। ਇਹ ਸਾਰੇ ਫੁੱਲ ਇੱਥੇ ਦੇ ਆਪਣੇ ਆਪਣੇ ਫੁੱਲ ਨੇ ਜੀ। ਕੁਝ ਅਸੀਂ ਇਹਨੂੰ ਦੂਸਰੀ ਨਰਸਰੀਆਂ ਤੋਂ ਵੀ ਮੰਗਵਾਉਂਦੇ ਆ ਅੱਛਾ ਜਿਹੜੀਆਂ ਕਿ ਨਰਸਰੀਆਂ PHA ਦੀਆਂ ਆਪਣੀਆਂ ਨੇ। ਸਹੀ। ਅਸੀਂ ਹੁਣ ਐਸਾ ਇੱਕ ਨਿਜ਼ਾਮ ਕਰਨਗੇ ਆ ਕਿ ਅਸੀਂ ਚਾਹੁੰਦੇ ਪਏ ਆ ਕਿ ਜਿੰਨੇ ਵੀ ਪੂਰੇ ਪੰਜਾਬ ਦੇ ਵਿੱਚ ਨਰਸਰੀਆਂ ਤੇ ਔਰ ਇਹ ਜਿਹੜੇ ਫਲਾਵਰ ਸ਼ਾਪ ਹੈਗੀਆਂ ਨਾ ਉਹ ਅਸੀਂ PHA ਫਲਾਵਰ ਦੇ ਕਰੇਗੀ। ਅੱਛਾ ਜਿਹੜੇ ਵੀ ਆਊਟ ਆਫ ਦੀ ਸਿਟੀ ਅਸੀਂ ਮੰਗਵਾਉਂਦੇ ਆ, ਆਊਟ ਆਫ ਦਾ ਕੰਟਰੀ ਅਸੀਂ ਫਲਾਵਰ ਮੰਗਵਾਉਂਦੇ ਆ, ਅਸੀਂ ਉਹਨਾਂ ਫਲਾਵਰ ਵੀ ਜਿਹੜੇ ਨੇ ਨਾ ਉਹ ਅਸੀਂ ਇੱਥੇ ਹੀ ਕੋਸ਼ਿਸ਼ ਕਰਕੇ ਇੱਥੇ ਹੀ ਉਹਨਾਂ ਦੀ ਗਰੋਥ ਕਰਨਗੇ ਆ। ਅੱਛਾ ਵੈਸੇ ਹੀ ਉਹਨਾਂ ਨੂੰ ਹਾਲਾਤ ਪੈਦਾ ਕਰਕੇ ਨਾ ਅਗਰ ਉੱਥੇ ਕੋਈ ਫਲਾਵਰ ਐਸੇ ਨੇ ਜਿਹਨਾਂ ਨੂੰ ਜ਼ਿਆਦਾ ਸਰਦੀ ਦੀ ਜ਼ਰੂਰਤ ਹੈ ਔਰ ਮੋਇਸਚਰ ਦੀ ਜ਼ਰੂਰਤ ਹੈ, ਉਹ ਸਾਰਾ ਅਸੀਂ ਇੱਕ ਪਲਾਨ ਕਰਨੇ ਪਏ ਆ। ਨਏ ਸਾਡੇ ਜਿਹੜੇ DG ਸਾਹਿਬ ਅੱਛਾ ਇਹਦੇ ਤੇ ਰਿਸਰਚ ਹੋ ਰਹੀ ਹੈ। ਰਿਸਰਚ ਹੋ ਰਹੀ ਹੈ। ਨਹੀਂ ਤਕਰੀਬਨ ਸਾਡਾ ਪਲਾਨ ਕਲੋਜ਼ ਹੋਣ ਵਾਲੇ ਪਾਸੇ ਵੇ ਕਿ ਅਸੀਂ ਇਹਨੂੰ ਕਿਸ ਲਈ ਸ਼ੁਰੂ ਕਰਨਾ ਹੈ। ਤੇ ਮਤਲਬ ਬਾਹਰੋਂ ਹੁਣ ਤੁਸੀਂ ਫੁੱਲ ਨਹੀਂ ਮੰਗਵਾਇਆ ਅਸੀਂ ਇਨਸ਼ਾਅੱਲਾ ਤਾਲਾ 1 ਸਾਲ ਦੇ ਅੰਦਰ ਅੰਦਰ ਬਾਹਰੋਂ ਫੁੱਲ ਬਿਲਕੁਲ ਨਹੀਂ ਆਣਗੇ। ਅੱਛਾ ਜੀ। ਫੁੱਲ ਜਿੰਨੇ ਵੀ ਹੋਣਗੇ ਉਹ ਸਾਡੇ ਜਿਹੜੇ ਰਾਜਾ ਮਨਸੂਰ ਸਾਹਿਬ ਨੇ, ਜਿਹੜੇ ਸਾਡੇ DG ਸਾਹਿਬ ਨੇ, ਉਹ ਬਹੁਤ ਜ਼ਿਆਦਾ ਤੇ ਮਿਹਨਤ ਕਰਦੇ ਪਏ ਨੇ। ਮੈਂ ਖਾਸ ਤੌਰ ਤੇ ਨਾਂ ਲਵਾਂਗਾ ਆਪਣੇ ਸੈਕਟਰੀ ਸਾਹਿਬ ਦਾ ਨੂਰੁਲ ਅਮੀਨ ਮੈਂਗਲ ਸਾਹਿਬ ਦਾ, ਖਾਸ ਤੌਰ ਤੇ ਨਾਂ ਲਵਾਂਗਾ ਜਿਹੜਾ ਆਪ ਫੁੱਲਾਂ ਵਗਣਾ ਵੇ ਜਿਹਦਾ ਨਾਮ ਹੈ ਬਲਾਲ ਯਾਸੀਨ। ਉਹ ਆਪ ਵੀ ਫੁੱਲਾਂ ਵਗਣਾ ਵੇ ਤੇ ਹੈਗਾ ਵੀ ਲਾਹੌਰੀਏ ਭਰਾ ਨੇ ਆਪਣੇ। ਇਨਸ਼ਾਅੱਲਾ ਤਾਲਾ ਅਸੀਂ 1 ਸਾਲ ਦੇ ਅੰਦਰ ਅੰਦਰ ਬਾਹਰੋਂ ਇੰਪੋਰਟ ਬੰਦ ਕਰਾਂਗੇ ਫੁੱਲਾਂ ਦੀ ਔਰ ਉਹ ਫੁੱਲ ਜਿਹੜੇ ਬਾਹਰੋਂ ਆਉਂਦੇ ਸਨ ਅਸੀਂ ਇੱਥੇ ਗਰੋਥ ਹੋਏਗੀ। ਇੱਥੇ ਗਰੋਥ। ਚੇਅਰਮੈਨ PHA ਨੇ ਫਲਾਵਰ ਸ਼ਾਪ ਦਾ ਦੌਰਾ ਵੀ ਕਰਵਾਇਆ ਤੇ ਮੈਨੂੰ PHA ਦੇ ਬਾਗਾਤ ਦੇ ਫੁੱਲ ਵੀ ਪੇਸ਼ ਕੀਤੇ। ਲੋ ਮਲਕ ਸਾਹਿਬ ਇਹ ਅਸੀਂ ਤੁਹਾਨੂੰ ਗਿਫਟ ਕਰਨੇ ਪਿਆ ਜਨਾਬ। ਅੱਛਾ ਜੀ ਮਿਹਰਬਾਨੀ ਜਨਾਬ। ਫਲਾਵਰ ਜਿਹੜੇ ਨੇ ਬਹੁਤ ਸ਼ੁਕਰੀਆ। ਖੂਬਸੂਰਤੀ ਦੀ ਅਲਾਮਤ, ਮੁਹੱਬਤ ਦੀ ਅਲਾਮਤ ਤੇ ਇੱਕ ਦੂਸਰੇ ਦੇ ਦਿਲ ਮਿਲਣ ਦੀ ਅਲਾਮਤ ਹੈਗੀ ਹੈ। ਐਸੀ ਜਨਾਬ ਤੁਹਾਨੂੰ ਬਹੁਤ ਖੂਬਸੂਰਤੀ। ਔਰ ਸਭ ਤੋਂ ਅੱਛੀ ਗੱਲ ਹੈ ਕਿ ਇਹ ਸਾਡੇ ਆਪਣੇ ਪਾਰਕ ਦੇ ਫੁੱਲ ਨੇ। ਆਪਣੇ ਪਾਰਕ ਦੇ ਫੁੱਲ ਨੇ ਜਨਾਬ। ਸਭ ਤੋਂ ਅੱਛੀ ਗੱਲ ਹੈ ਮਾਸ਼ਾਅੱਲਾ। ਇਸ ਤੋਂ ਬਾਅਦ ਅਸੀਂ PHA ਦੀ ਨਰਸਰੀ ਪਹੁੰਚੇ ਜਿੱਥੇ ਮਕਾਮੀ ਤੇ ਗੈਰ ਮੁਲਕੀ ਪੌਦਿਆਂ ਦੀ ਮੁxtਲਿਫ ਅਕਸਾਮ ਦੀ ਅਫਜ਼ਾਇਸ਼ ਕੀਤੀ ਜਾਂਦੀ ਹੈ। ਨਰਸਰੀ ਦਾ ਦੌਰਾ ਕਰਨ ਤੋਂ ਬਾਅਦ ਅਸੀਂ PHA ਦੇ ਦਫ਼ਤਰ ਦਾ ਰੁਖ ਕੀਤਾ। ਬਟ ਸਾਹਿਬ ਲਾਹੌਰ ਨੂੰ ਪੂਰੀ ਦੁਨੀਆ 'ਚ ਬਾਗਾਂ ਦਾ ਸ਼ਹਿਰ ਕੰਸੀਡਰ ਕੀਤਾ ਜਾਂਦਾ ਹੈ, ਮੰਨਿਆ ਜਾਂਦਾ ਹੈ, ਤਸਲੀਮ ਕੀਤਾ ਜਾਂਦਾ ਹੈ।
ਇਸ ਦੇ ਬਾਵਜੂਦ ਇਹ PHA ਬਣਾਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ? ਉਸ ਤੋਂ ਪਹਿਲੇ ਵੀ ਬਾਗਾਂ ਦਾ ਸ਼ਹਿਰ ਸੀ ਹੈ, ਔਰ ਆਪਣੀ ਇਹਦੀ ਮਸ਼ਹੂਰੀ ਦੀ ਇੱਕ ਬਹੁਤ ਵੱਡੀ ਵਜ੍ਹਾ ਵੀ ਇਹੀ ਸੀ ਇੱਥੇ ਦੇ ਬਾਗਾਤ। ਫਿਰ ਮਤਲਬ ਕੀ ਜ਼ਰੂਰਤ ਮਹਿਸੂਸ ਹੋਈ PHA ਬਣਾਉਣ ਦੀ? ਮਲਿਕ ਸਾਹਿਬ ਦੇਖੋ, ਅੱਜ ਤੋਂ 20-30 ਸਾਲ ਪਹਿਲੇ ਤੇ ਕੋਈ ਜ਼ਰੂਰਤ ਨਹੀਂ ਸੀਗੀ ਜੀ, ਲੇਕਿਨ ਫਿਰ PHA ਇਸ ਬਾਰੇ ਬਣਾਉਣਾ ਪੈ ਗਿਆ ਕਿ 800 ਤਕਰੀਬਨ 8 ਪਾਰਕ ਨੇ ਪੂਰੇ ਲਾਹੌਰ ਦੇ ਵਿੱਚ, ਜਿਹੜੇ ਕਿ ABC ਕੈਟਾਗਰੀ ਲਾਹੌਰ ਦੇ ਵਿੱਚ ਜੀ। ਜੀ, ਇਹ ਕੈਟਾਗਰੀ ਦੇ ਸਾਡੇ 5 ਪਾਰਕ ਨੇ, ਜਿਹੜੇ ਇੱਕ ਤੁਹਾਨੂੰ ਪਤਾ ਹੈ, ਇੱਕ ਹੈ ਲਾਰਨਸ ਪਾਰਕ ਹੈ, ਇੱਕ ਗ੍ਰੇਟਰ ਇਕਬਾਲ ਪਾਰਕ ਹੈ, ਇੱਕ ਜਿਲਾਨੀ ਪਾਰਕ ਹੈ, ਇੱਕ ਇਕਬਾਲ ਪਾਰਕ ਹੈ, ਇੱਕ ਸਾਡਾ ਪਾਰਕ ਮੇਨ ਜਿਹੜਾ ਹੈਗਾ ਵੇ ਉਹ ਆਪਣਾ ਹਰਬੰਸਪੁਰੇ ਅੱਗੇ ਨਹਿਰ ਦੇ ਉੱਤੇ ਸਾਡੇ ਕੋਲ ਉੱਥੇ ਪਾਰਕ ਹੈ। ਇਹ ਸਾਡੇ ਪਾਰਕ ਸਨ A ਕੈਟਾਗਰੀ। ਉਸ ਤੋਂ ਬਾਅਦ ਆ ਗਏ B ਕੈਟਾਗਰੀ ਦੇ। B ਕੈਟਾਗਰੀ ਦੇ ਉਹ ਪਾਰਕ ਨੇ ਜਿਹੜੇ ਕਿ ਕਲੋਨੀਆਂ ਦੇ ਅੰਦਰ ਨੇ, ਸ਼ਾਦਮਾਨ ਕਲੋਨੀ ਦੇ ਅੰਦਰ, ਇਸ ਤਰ੍ਹਾਂ ਹੀ ਗੁਲਬਰਗ ਕਲੋਨੀਆਂ ਦੇ ਅੰਦਰ। ਇਸ ਨੇ ਤੁਸੀਂ, ਅਸੀਂ ਡਿਫੈਂਸ ਤੇ ਸਾਡੇ ਚੋਂ ਮਾਈਨਸ ਹੈ ਨਾ ਜੀ, ਡਿਫੈਂਸ ਸਾਡੇ 'ਚ ਨਹੀਂ ਹੈਗਾ। ਇਸ ਨੇ ਤੁਸੀਂ ਅਗਰ ਮਾਲ ਰੋਡ ਤੇ ਆ ਜਾਓਗੇ, ਇਸ ਤਰ੍ਹਾਂ ਤੁਸੀਂ, ਇਹ ਹੋ ਗਏ ਸਨ B ਕਲਾਸ ਪਾਰਕ। ਸਾਡੇ C ਕਲਾਸ ਜਿਹੜੇ ਪਾਰਕ ਸਨ ਉਹ ਨੇ ਕੰਜਸਟਡ ਆਬਾਦੀਆਂ ਦੇ ਵਿੱਚ। ਅੱਛਾ ਜੀ। ਉਹ ਕੰਜਸਟਡ ਆਬਾਦੀਆਂ ਦੇ ਜਿਹੜੇ ਪਾਰਕ ਨੇ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਉਹਨਾਂ ਦਾ ਰਕਬਾ ਕਿਸੇ ਦਾ 2 ਕਨਾਲ ਹੈ, ਕਿਸੇ ਦਾ 4 ਕਨਾਲ ਹੈ, ਕਿਸੇ ਦਾ 6 ਕਨਾਲ ਹੈ, ਬਹੁਤ ਜ਼ਿਆਦਾ ਹਿਊਜ ਰਕਬੇ ਦੇ ਵਿੱਚੋਂ ਪਾਰਕ ਨਹੀਂ ਹੈ। ਲੇਕਿਨ ਕਿਉਂਕਿ ਲਾਹੌਰ ਦੀ ਪਾਪੂਲੇਸ਼ਨ ਇੰਨੀ ਜ਼ਿਆਦਾ ਵੱਧ ਗਈ, ਔਰ ਫਿਰ ਉਹਨੂੰ ਕੈਟਰ ਕਰਨ ਵਾਸਤੇ ਕੁਝ ਪਹਿਲੇ ਲੋਕਾਂ ਨੂੰ ਵੀ ਇਸ ਗੱਲ ਦਾ ਖਿਆਲ ਨਹੀਂ ਸੀ ਆਉਂਦਾ, ਉਹ ਗੰਦ ਵੀ ਸੁੱਟ ਦਿੰਦੇ ਸਨ, ਉਹ ਜੋ ਮਲਬਾ ਸੀ ਉਹ ਵੀ ਸੁੱਟ ਦਿੰਦੇ ਸਨ ਪਾਰਕਾਂ ਦੇ ਵਿੱਚ, ਔਰ ਹਿਫਾਜ਼ਤ ਵੀ ਕੋਈ ਨਹੀਂ ਸਨ ਕਰਦੇ। ਲੇਕਿਨ ਹੁਣ ਆਹਿਸਤਾ ਆਹਿਸਤਾ PHA ਦੇ ਆਉਣ ਦੇ ਨਾਲ ਇਹ ਸ਼ਊਰ ਪੈਦਾ ਹੋ ਗਿਆ ਕਿ ਲੋਕ ਜਿਹੜੇ ਨੇ ਉਹਨੂੰ ਸਫਾਈ ਸੁਥਰਾਈ ਦਾ ਵੀ ਖਿਆਲ ਰੱਖਦੇ ਨੇ। ਸਾਡੇ ਤਕਰੀਬਨ ਹਰ ਪਾਰਕ ਦੇ ਵਿੱਚ ਮਾਲੀ ਵੀ ਔਰ ਗਾਰਡ ਵੀ ਮੌਜੂਦ ਨੇ। ਤੁਸੀਂ ਦੱਸਿਆ ਕਿ ਲਾਹੌਰ 'ਚ ਤਕਰੀਬਨ 808 ਪਾਰਕ ਨੇ ਤਕਰੀਬਨ ਜੀ, ਓਵਰਆਲ ABC ਕੈਟਾਗਰੀ। ਕੋਈ ਅੰਦਾਜ਼ਾ ਹੈ ਕਿ ਤੁਹਾਡੇ ਕੋਲ ਕਿੰਨਾ ਕੁ ਅਮਲਾ ਕੰਮ ਕਰਦਾ ਹੈ ਇੱਥੇ? ਹਾਂ ਜੀ, ਸਾਡੇ ਕੋਲ ਤਕਰੀਬਨ 9000 ਦੇ ਕੋਲ ਸਾਡੇ ਕੋਲ ਇੱਥੇ ਅਮਲਾ ਕੰਮ ਕਰਦਾ ਹੈ। ਅੱਛਾ। ਔਰ ਜਿਹਦੇ ਤਕਰੀਬਨ 4300 ਡੇਲੀ ਵੇਜਿਸ ਵਾਲੇ ਨੇ। ਔਰ ਡੇਲੀ ਵੇਜਿਸ ਦੀ ਵੀ ਅਸੀਂ ਆਪਣੀ CM ਸਾਹਿਬਾਂ ਨੂੰ ਇਹਦਾ ਕ੍ਰੈਡਿਟ ਦਿੰਦੇ ਹਾਂ ਕਿ ਇੱਥੇ ਪਹਿਲੇ ਮੇਰੇ ਆਉਣ ਤੋਂ ਪਹਿਲੇ ਜਾਂ CM ਦੇ ਨੌਲੇਜ ਤੋਂ ਪਹਿਲੇ ਇੱਥੇ ਲੋਕਾਂ ਨੂੰ ਡੇਲੀ ਵੇਜਿਸ ਦਾ ਮਤਲਬ ਸੀ ਜਿੰਨੇ ਦਿਨ ਕੰਮ ਕਰਨਗੇ। ਅੱਛਾ। ਯਾਨੀ ਅਗਰ ਮਹੀਨੇ ਦੇ ਵਿੱਚ 4 ਇਤਵਾਰਾਂ ਆ ਗਈਆਂ, ਹਫਤਾ ਆ ਗਿਆ, ਕੋਈ ਛੁੱਟੀ ਆ ਗਈ, ਉਹਦੇ ਪੈਸੇ ਨਹੀਂ ਸਨ ਮਿਲਦੇ। ਅਸੀਂ ਲਮਸਮ ਉਹਨਾਂ ਨੂੰ 37,000 ਰੁਪਇਆ ਪਰ ਮੰਥ, ਜੋ CM ਸਾਹਿਬਾਂ ਦਾ ਇੱਕ ਵਿਜ਼ਨ ਸੀ, ਅੱਛਾ, ਜਿਹੜਾ ਉਹ ਜਿਹੜਾ ਲੇਬਰ ਡਿਪਾਰਟਮੈਂਟ ਵੱਲੋਂ ਜਾਂ ਗਵਰਨਮੈਂਟ ਵੱਲੋਂ ਆਇਆ ਹੈ ਕਿ ਮਿਨੀਮਮ ਜਿਹੜੀ ਹਾਂਜੀ ਕਮ ਅਜ਼ ਕਮ ਤਨਖਾਹ। ਇੱਥੇ ਤੁਸੀਂ ਇੱਕ ਹਾਰਸ ਐਂਡ ਕੈਟਲ ਸ਼ੋਅ ਇਸ ਸਾਲ ਕੀਤਾ ਗਿਆ, ਬੜਾ ਵੱਡਾ ਇੱਕ ਇਨੀਸ਼ੀਏਟਿਵ ਸੀ ਗਵਰਨਮੈਂਟ ਦਾ, ਮੇਰੇ ਖਿਆਲ ਕੋ ਤਕਰੀਬਨ 30 ਸਾਲ ਦੇ ਬਾਅਦ, ਤਕਰੀਬਨ ਸਰ 30 ਸਾਲ ਦੇ ਬਾਅਦ ਹੋਇਆ। ਕਿਆ ਇਹ ਸਿਲਸਿਲਾ ਜਿਹੜਾ ਹੈ ਇਹਨੂੰ ਤੁਸੀਂ ਜਾਰੀ ਰੱਖੋਗੇ? ਇਹ ਵੀ ਕ੍ਰੈਡਿਟ CM ਬੀਬੀ ਮਰੀਮ ਨੂੰ ਜਾਂਦਾ ਜੀ ਕਿ ਬੀਬੀ ਮਰੀਮ ਦੇ ਨੌਲੇਜ 'ਚ ਆਇਆ। ਇਸ ਤੋਂ ਪਹਿਲੇ ਅਸੀਂ ਇੱਕ ਗੁਲੇ ਦਾਊਦੀ ਦੀ ਇੱਕ ਨੁਮਾਇਸ਼ ਕਰਾਈ ਸੀ। ਅਸੀਂ ਤਕਰੀਬਨ 25 ਲੱਖ ਫੁੱਲ ਇੱਥੇ ਇਕੱਠਾ ਕੀਤਾ ਸੀ, ਜਿਹੜੀ ਇਹ ਨੁਮਾਇਸ਼ ਲਗਾਈ ਸੀ। ਔਰ ਉਸ ਨੁਮਾਇਸ਼ ਦੇ ਵਿੱਚ ਅਸੀਂ ਬਿਹਤਰੀਨ ਕ੍ਰਾਈਟੇਰੀਆ ਰੱਖਿਆ ਸੀ ਕਿ ਫੈਮਿਲੀ ਫੈਸਟੀਵਲ ਹੈ। ਜੀ ਹਾਂ। ਐਸਾ ਫੈਸਟੀਵਲ ਪਾਕਿਸਤਾਨ ਦੀ ਲਾਹੌਰ ਦੀ ਹਿਸਟਰੀ 'ਚ ਅੱਜ ਤੱਕ ਨਹੀਂ ਹੋਇਆ ਹੋਣਾ ਜੈਸਾ ਸੀ ਹੈ ਗੁਲੇ ਦਾਊਦੀ ਦੀ ਨੁਮਾਇਸ਼ CM ਸਾਹਿਬਾਂ ਨੇ। ਉਹਨਾਂ ਨੇ ਖੁਦ ਆ ਕੇ ਇਹਦਾ ਇਫਤਤਾਹ ਵੀ ਕੀਤਾ ਸੀ ਸਰ। ਤੇ ਉਹ ਜਿਹੜਾ ਹਾਰਸ ਐਂਡ ਕੈਟਲ ਸ਼ੋਅ ਦਾ ਮੈਂ ਜ਼ਿਕਰ ਕੀਤਾ ਹੈ, ਉਹ ਕਿਆ ਸਿਲਸਿਲਾ ਸੀ ਆਇੰਦਾ ਵੀ ਜਾਰੀ ਰੱਖਣ ਦਾ ਪ੍ਰੋਗਰਾਮ ਹੈਗਾ? ਹੁਣ ਸ਼ੁਰੂ ਹੋ ਗਿਆ ਜੀ। ਦੇਖੋ ਨਾ, ਇੰਨੀ ਦੇਰ ਬਾਅਦ ਹਾਰਸ ਐਂਡ ਕੈਟਲ ਸ਼ੋਅ ਪਹਿਲੇ ਕੀ ਹੁੰਦਾ ਸੀ ਜੀ, ਗਾਵਾਂ ਮੱਝਾਂ ਦਿਖਾ ਕੇ ਤੇ ਭੇਜ ਦਿੰਦੇ ਸੀ। ਨਹੀਂ, ਲੇਕਿਨ WhatsApp ਪਹਿਲੇ ਇਹ ਵੀ ਤੇ ਦੇਖੋ ਨਾ ਕਿ ਜਦੋਂ ਲਾਹੌਰ 'ਚ ਹਾਰਸ ਐਂਡ ਕੈਟਲ ਸ਼ੋਅ ਲੱਗਦਾ ਸੀ ਤੇ ਓਪਨ ਏਰੀਆ 'ਚ ਲੱਗਦਾ ਸੀ ਔਰ ਬੜੇ ਵਸੀਹ ਪੈਮਾਨੇ ਤੇ ਲੱਗਦਾ ਸੀ। ਤੇ ਐਰਕੀ ਠੀਕ ਹੈ, ਸਾਡੇ ਕੁਝ ਮਾਮਲਾਤ ਨੇ, ਕੁਝ ਖਤਰਾਤ ਵੀ ਸਨ ਸਿਕਿਉਰਿਟੀ ਦੇ, ਤੇ ਅਸੀਂ 4 ਦੀਵਾਰੀ ਦੇ ਅੰਦਰ ਕੀਤਾ ਉਹਨੂੰ। ਸਰ ਅਸੀਂ ਦੇਖੋ, ਅਸੀਂ ਉਹ 3 ਜਗ੍ਹਾ ਤੇ ਡਿਵਾਈਡ ਕੀਤਾ ਸੀ। ਪੋਰਟਰ ਸਟੇਡੀਅਮ ਦੇ ਵਿੱਚ ਨੰਬਰ 1, ਫਿਰ ਉਸ ਤੋਂ ਬਾਅਦ ਅਸੀਂ ਕੀਤਾ ਸੀ ਇੱਥੇ ਕਬੱਡੀ ਦੇ ਜਿੰਨੇ ਮੈਚ ਹੋਏ ਸਨ ਜਿਲਾਨੀ ਪਾਰਕ ਹੋਏ। ਫਿਰ ਉਸ ਤੋਂ ਬਾਅਦ ਜਿਹੜੇ ਸੂਫੀ ਅਸੀਂ ਨਾਈਟ ਕੀਤੀ ਸੀ ਉਹ ਅਸੀਂ ਕੀਤੀ ਸੀ ਗ੍ਰੇਟਰ ਇਕਬਾਲ ਪਾਰਕ ਦੇ ਵਿੱਚ। ਯਾਨੀ ਅਸੀਂ ਜਗ੍ਹਾ ਜਿਹੜੀਆਂ ਮੁੰਤਖਬ ਕੀਤੀਆਂ ਸਨ ਬਿਹਤਰੀਨ ਸਨ। ਔਰ ਇਸ ਦਫਾ ਅਸੀਂ ਬਾਹਰੋਂ ਵੀ ਤਾਇਫੇ ਆਏ ਸਨ, ਜਿਹੜੇ ਟਰਕੀ ਤੋਂ ਵੀ ਆਏ ਸਨ ਤੇ ਹੋਰ ਦੂਸਰੇ ਮੁਲਕਾਂ ਤੋਂ ਵੀ ਆਏ ਸਨ, ਜਿਨ੍ਹਾਂ ਨੇ ਆ ਕੇ ਇੱਥੇ ਆਪਣੀ ਪਰਫਾਰਮੈਂਸ ਕੀਤੀ ਸੀ। ਐਸਾ ਹਾਰਸ ਐਂਡ ਕੈਟਲ ਸ਼ੋਅ
ਜੈਸਾ ਸੀਐਮ ਸਾਹਿਬਾਂ ਦੀ ਇਸ ਗਵਰਨਮੈਂਟ ਵਿੱਚ ਹੋਇਆ ਵੇ, ਮੇਰਾ ਖਿਆਲ ਹੈ ਅੱਜ ਤੱਕ ਪਾਕਿਸਤਾਨ ਦੀ ਹਿਸਟਰੀ 'ਚ ਨਹੀਂ ਹੋਇਆ ਹੋਣਾ। ਲਾਹੌਰ ਦੇ ਜਿੰਨੇ ਪਾਰਕ ਨੇ ਇਹਨਾਂ ਨੂੰ ਤੁਹਾਡਾ ਕੋਈ ਆਇੰਦਾ ਫਿਊਚਰ 'ਚ ਕੋਈ ਪਲਾਨ ਹੈ ਵੇ ਕਿ ਇਹਨਾਂ ਨੂੰ ਕਮਰਸ਼ੀਅਲ ਮਕਾਸਦ ਵਾਸਤੇ ਤੁਸੀਂ ਇਹਨਾਂ ਨੂੰ ਸਰ ਦੇਖੋ, ਇਸਤੇਮਾਲ ਕਰੋ? ਜੇ ਤੇ ਤੁਸੀਂ ਇੰਡੀਪੈਂਡੈਂਟ ਪੀਐਚ ਕਰਨਾ ਹੈ ਤੇ ਪੀਐਚ ਨੂੰ ਆਪਣੇ ਤੌਰ ਤੇ ਵੀ ਸੋਰਸ ਪੈਦਾ ਕਰਨੇ ਪੈਣੇ ਨੇ ਜੀ। ਔਰ ਉਹ ਐਸਓਪੀਸ ਦੇ ਮੁਤਾਬਕ ਜਿਸ ਤਰ੍ਹਾਂ ਅਸੀਂ ਇਹ ਗੁਲਬਰਗ ਦੇ ਵਿੱਚ ਐਮਐਮ ਆਲਮ ਦੇ ਪਿੱਛੇ ਇੱਕ ਪਾਰਕ ਹੈ, ਹਾਂਜੀ, ਉਹ ਜਿਨ੍ਹਾਂ ਨੇ ਅਸੀਂ ਦਿੱਤਾ ਹੈ ਉਹਨਾਂ ਕੋਲ ਸਾਨੂੰ ਹੈਲ ਆਫ ਅਮਾਉਂਟ ਵੀ ਆਂਦੀ ਹੈ, ਪਾਰਕ ਵੀ ਖੂਬਸੂਰਤ ਬਣਾਇਆ ਹੈ ਵੀ, ਠੀਕ ਹੈ ਨਾ ਜੀ। ਸਾਰੀ ਮੇਨਟੇਨੈਂਸ ਉਹਨਾਂ ਨੇ ਕਰਨੀ, ਅਸੀਂ ਸਿਰਫ ਸੁਪਰਵਿਜ਼ਨ ਕਰਨੀ ਕਿ ਇਹ ਚੀਜ਼ ਖਰਾਬ ਹੋ ਰਹੀ ਹੈ, ਇਹ ਚੀਜ਼ ਖਰਾਬ ਹੋ ਰਹੀ ਹੈ, ਠੀਕ ਕਰੋ। ਜਿਹੜੀਆਂ ਕੁਝ ਪ੍ਰਾਈਵੇਟ ਸੁਸਾਇਟੀਆਂ ਐਸੀਆਂ ਵੀ ਨੇ ਜਿਨ੍ਹਾਂ ਦੇ ਅੰਦਰ ਪਾਰਕ ਮੌਜੂਦ ਨਹੀਂ ਨੇ, ਹਾਊਸਿੰਗ ਸੁਸਾਇਟੀਆਂ ਜਿਹੜੀਆਂ ਨੇ, ਤੇ ਉਹਨਾਂ ਵਾਸਤੇ ਪੀਐਚਏ ਕੀ ਕਰ ਰਿਹਾ ਹੈ? ਦੇਖੋ ਇਹ ਤਾਂ ਕਦੀ ਵੀ ਨਹੀਂ ਸੀ ਹੋਇਆ ਕਿ ਤੇ ਐਮਸੀਐਲ ਤੋਂ ਤੁਸੀਂ ਆਪਣਾ ਨਕਸ਼ਾ ਪਾਸ ਕਰਾਓ ਸੁਸਾਇਟੀ ਦਾ, ਤੇ ਉਹਦੇ 'ਚ ਪਾਰਕ ਨਾ ਉਹਦੇ ਪਾਰਕ ਨਾ ਹੋਵੇ। ਹੁੰਦਾ ਕੀ ਸੀ ਕਿ ਪਹਿਲੇ ਕੋਈ ਡਿਜੀਟਲ ਐਸਾ ਨਿਜ਼ਾਮ ਨਹੀਂ ਸੀਗਾ, ਕੰਪਿਊਟਰ ਦਾ ਨਿਜ਼ਾਮ ਨਹੀਂ ਸੀਗਾ। ਹੁਣ ਦੇ ਪਾਰਕ ਦੀ ਜਗ੍ਹਾ ਕੋਈ ਬੰਦਾ ਇਸਤੇਮਾਲ ਕਰ ਵੀ ਨਹੀਂ ਸਕਦਾ। ਅਗਰ ਪ੍ਰਾਈਵੇਟ ਸੁਸਾਇਟੀ 'ਚ ਕੋਈ ਪਾਰਕ ਹੈਗਾ ਤੇ ਉਹ ਪਾਰਕ ਹੀ ਡਿਕਲੇਅਰ ਹੋਏਗਾ ਹਮੇਸ਼ਾ ਸੇ। ਲਿਹਾਜ਼ਾ ਪਹਿਲੇ ਲੋਕ ਕੀ ਕਰਦੇ ਸਨ, ਡਿਕਲੇਅਰ ਕਰਵਾਇਆ, ਜ਼ਮੀਨ ਮਹਿੰਗੀ ਹੋਈ ਤੇ ਵਿੱਚੋਂ ਉਹਦੇ ਵਿੱਚੋਂ ਵੀ ਕੱਟ ਵੱਢ ਕਰਕੇ ਤੇ ਉਹ ਵੀ ਵੇਚ ਦਿੱਤਾ। ਤੇ ਅਦਰਵਾਈਜ਼ ਤੇ ਤੁਸੀਂ ਜਿੱਡੀ ਮਰਜ਼ੀ ਛੋਟੀ ਤੋਂ ਛੋਟੀ ਸੁਸਾਇਟੀ ਬਣਾਓਗੇ ਤਾਂ ਕਾਨੂੰਨੀ ਤੌਰ ਤੇ ਉਹਦੇ 'ਚ ਕਾਨੂੰਨੀ ਤੌਰ ਤੇ ਤੁਹਾਨੂੰ ਇਹ ਪਾਰਕ ਛੱਡਣਾ ਪੈਂਦਾ ਹੈ। ਬਿਲਕੁਲ ਤੇ ਉਹ ਵੀ ਅਸੀਂ ਇਨਸ਼ਾਅੱਲਾ ਤਾਲਾ ਇਨੀਸ਼ੀਏਟਿਵ ਲੈਣੇ ਪਏ ਆ ਕਿ ਉਹ ਜਿਹੜਾ ਲੋਕਾਂ ਨੇ ਉਹ ਪਾਰਕ ਨਹੀਂ ਛੱਡੇ ਹੋਏ, ਹੁਣ ਤੇ ਵੈਸੇ ਹੀ 50 ਏਕੜ ਤੋਂ ਤੁਸੀਂ ਥੱਲੇ ਸੁਸਾਇਟੀ ਨਾਉਸ ਹੀ ਨਹੀਂ ਕਰ ਸਕਦੇ। ਗੁੱਡ, ਠੀਕ ਹੋ ਗਿਆ ਨਾ ਜੀ, ਇਹ ਤੇ ਇੱਕ ਲਾਭ ਬਣ ਚੁੱਕਿਆ ਜੀ ਹੁਣ। ਬਿਲਕੁਲ ਸਹੀ। ਜਿਹਦੇ ਕੋਲ 50 ਏਕੜ ਜਗ੍ਹਾ ਹੋਏਗੀ ਉਹ ਸੁਸਾਇਟੀ ਬਣਾਏਗਾ, ਜਿਹਦੇ ਕੋਲ 50 ਏਕੜ ਜਗ੍ਹਾ ਹੋਏਗੀ ਉਹ ਸੁਸਾਇਟੀ ਨਹੀਂ ਬਣਾ ਸਕਦਾ। ਬਿਲਕੁਲ ਸਹੀ। ਤਾਂ ਇਨਸ਼ਾਅੱਲਾ ਤਾਲਾ ਬਿਹਤਰੀ ਦੇ ਚਾਂਸ ਤੁਸੀਂ ਵਿਜ਼ਿਟ ਕਰ ਰਹੇ ਹੋ? ਮਤਲਬ ਵਿਜ਼ਿਟ ਕਰ ਰਹੇ ਹਾਂ ਜੀ। ਤੇ WhatsApp ਜਿਹੜੇ ਆ ਕੁਝ ਪਾਰਕਾਂ ਦੇ ਅੰਦਰ ਵੀ ਐਸੇ ਵਾਕਿਆਤ ਦੀ ਰਿਪੋਰਟ ਹੋਏ ਨੇ ਜਿਨ੍ਹਾਂ 'ਚ ਕੋਈ ਹਰਾਸਮੈਂਟ ਦੇ ਕੇਸਿਸ ਹੋਏ ਹੋਣਗੇ, ਤੇ ਇਹਨਾਂ ਦੇ ਬਾਰੇ 'ਚ ਵੀ ਤੁਸੀਂ ਕੋਈ ਮਤਲਬ ਨਿਗਾਹ ਰੱਖਦੇ ਹੋ, ਖੁਦ ਵਿਜ਼ਿਟ ਕਰਦੇ ਹੋ ਤੁਸੀਂ? ऑब्वियसली सर मैं कोई ऐसा पार्क नहीं जैसे मैं आप ذاتی तौर पे विजिट ना करा, और मैं हर पार्क ਦੇ ਵਿਜ਼ਿਟ ਕਰ ਰਹੇ ਹਾਂ। ਤੇ ਖਵਾਤੀਨ ਵਾਸਤੇ, ਬੱਚੀਆਂ ਵਾਸਤੇ, ਖਵਾਤੀਨ ਵਾਸਤੇ ਦੇਖੋ ਅਸੀਂ ਅੱਛਾ ਮਾਹੌਲ ਨਹੀਂ ਸਰ, ਅਸੀਂ ਲੇਡੀਜ਼ ਹੁਣ ਜਿਸ ਪਾਰਕ ਦੇ ਖਵਾਤੀਨ ਆਉਂਦੀਆਂ ਉੱਥੇ ਅਸੀਂ ਲੇਡੀਜ਼ ਗਾਰਡ ਰੱਖ ਲਿੱਤੇ। ਅੱਛਾ ਜੀ, ਟ੍ਰੇਨਡ ਲੇਡੀਜ਼ ਗਾਰਡ ਨੇ ਬਿਲਕੁਲ। ਹਰ ਪਾਰਕ ਦੇ। ਤੁਸੀਂ ਗਿਲਾਨੀ ਪਾਰਕ ਚਲੇ ਜਾਓ, ਤੁਸੀਂ ਗ੍ਰੇਟਰ ਇਕਬਾਲ ਪਾਰਕ ਚਲੇ ਜਾਓ, ਕਿਸੇ ਪਾਰਕ ਵੱਡੇ ਹੀ ਚਲੇ ਜਾਓ ਨਾ, ਉੱਥੇ ਅਸੀਂ ਲੇਡੀਜ਼ ਗਾਰਡ ਹਰ ਸੂਰਤ ਨੇ, ਤਾਂ ਕਿ ਅਗਰ ਲੇਡੀਜ਼ ਦੀ ਕੋਈ ਪ੍ਰੋਬਲਮ ਹੋਵੇ ਤੇ ਉਹ ਲੇਡੀਜ਼ ਗਾਰਡ ਜਿਹੜੀਆਂ ਨੇ ਉੱਥੇ ਹਰ ਵੇਲੇ ਫਿਰਦੀਆਂ ਨੇ ਤੇ ਉਹਨਾਂ ਨੂੰ ਦੱਸਿਆ ਜਾਵੇ। ਅੱਛਾ ਬਟ ਸਾਹਿਬ, ਲਾਹੌਰ 'ਚ ਜਿੰਨੇ ਬਿਲਬੋਰਡਸ ਨੇ, ਸਟੀਮਰਸ ਨੇ, ਬੈਨਰਸ ਨੇ, ਇਹ ਸਾਰੇ ਵੀ ਪੀਐਚਏ ਦੇ ਅੰਡਰ ਹੀ ਆਉਂਦੇ ਨੇ। ਜੀ, ਤੇ ਇਹਨਾਂ ਦੇ ਹਵਾਲੇ ਨਾਲ ਕੋਈ ਮਤਲਬ ਕੀ ਕੋਈ ਤੁਹਾਡੀ ਪਾਲਿਸੀ ਹੈ? ਕਿਉਂਕਿ ਦੇਖਣ 'ਚ ਆ ਰਿਹਾ ਕਿ ਇਹਨਾਂ ਦੇ ਹਵਾਲੇ ਨਾਲ ਜਿਹੜੇ ਸਿਕਿਉਰਿਟੀ ਇਕਦਾਮਾਤ ਨੇ ਸਰ ਉਹਦੇ ਐਸਓਪੀਸ ਬਣਾਏ, ਇੰਨੇ ਅੱਛੇ ਨਹੀਂ ਹੈਗੇ। ਐਸਓਪੀਸ ਬਣ ਗਏ ਨੇ ਜੀ। ਕੋਈ ਬਿਲਬੋਰਡ ਹੋਏਗਾ ਉਹ ਇੱਕ ਹੁਣ ਬਣੇ ਨੇ ਐਸਓਪੀ? ਸਰ ਇਸ ਤੋਂ ਪਹਿਲੇ ਵੀ ਐਸਓਪੀਸ ਬਣੇ ਸਨ, ਲੇਕਿਨ ਕਿਉਂਕਿ ਨਾ ਮੈਂ ਸਾ ਅਮਲ ਦਰਾਮਦ ਨਹੀਂ ਸੀ ਹੁੰਦਾ, ਅਮਲ ਦਰਾਮਦ ਉਸ ਅੰਦਾਜ਼ ਨਾਲ ਨਹੀਂ ਸੀ ਹੁੰਦਾ ਸਰ। ਬਟ ਸਾਹਿਬ ਇਹ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਹੁਣੇ ਗੱਲ ਕਰ ਰਿਹਾ ਸਾਂ, ਅਸੀਂ ਬਿਲਬੋਰਡਸ ਦੀ, ਸਟੀਮਰਸ ਦੀ, ਬੈਨਰਸ ਦੀ, ਤੇ ਇੱਥੋਂ ਅਦਾਰੇ ਨੂੰ ਕਿੰਨੀ ਅਰਨਿੰਗਸ ਹੋ ਜਾਂਦੀਆਂ ਨੇ ਅੰਦਾਜ਼ਨ? ਸਰ ਦੇਖੋ ਅਦਾਰਿਆਂ ਨੂੰ ਅੱਛੀ ਅਰਨਿੰਗ ਹੁੰਦੀਆਂ ਨੇ, ਔਰ ਅਸੀਂ ਜਿਹੜੀਆਂ 9000 ਬੰਦੇ ਦੀਆਂ ਸੈਲਰੀਜ਼ ਅਸੀਂ ਦਿੰਦੇ ਆ, ਜਾਂ ਕੋਈ ਜਿਹੜੇ ਉਹਨਾਂ ਨੂੰ ਇਨਸੈਂਟਿਵ ਦਿੰਦੇ ਆ ਅਸੀਂ, ਜਿਸ ਤਰ੍ਹਾਂ ਸਾਡੇ ਆਫਿਸ ਨੇ, ਜਿਸ ਕੋਈ ਐਸਟੀਮੇਟ ਦੱਸੋਗੇ ਥੋੜਾ ਜਿਹਾ ਕਿ ਕਿੰਨਾ ਕੁ ਅੰਦਾਜ਼ਨ? ਸਰ ਤੁਸੀਂ ਬਿਲਬੋਰਡ ਤੋਂ ਜਿਹੜਾ ਅਸੀਂ ਇਸ ਲਈ ਸ਼ਾਪ ਬੋਰਡ ਦਾ ਕੀਤਾ ਸੀ ਨਾ ਪਿਛਲੇ ਸਾਲ, ਜਿਹੜਾ ਕਿ ਖਤਮ ਹੋ ਗਿਆ, ਉਹ ਅਸੀਂ ਕੀਤਾ ਸੀ 55 ਕਰੋੜ ਦਾ। ਤੇ ਸਾਲਾਨਾ ਬਜਟ ਕਿੰਨਾ ਹੈ ਆਪਣਾ ਡਿਪਾਰਟਮੈਂਟ ਦਾ? ਸਰ ਸਾਲਾਨਾ ਬਜਟ ਹੈਗਾ ਸਾਡਾ ਤਕਰੀਬਨ ਕੋਈ 3-3.5 ਅਰਬ ਰੁਪਏ ਦਾ। ਅੱਛਾ ਜੀ। ਬਟ ਸਾਹਿਬ ਹਮੇਸ਼ਾ ਤੋਂ ਦੇਖਦੇ ਆ ਰਹੇ ਹਾਂ ਕਿ ਪੀਐਚਏ ਦਾ ਚੇਅਰਮੈਨ ਜਾਂ ਗਵਰਨਰ ਹੁੰਦਾ ਸੀ ਜਾਂ ਵਜ਼ੀਰ ਆਲਾ ਪੰਜਾਬ ਹੁੰਦਾ ਸੀ, ਤੇ ਬੜੀ ਦੇਰ ਬਾਅਦ ਜਾ ਕੇ ਇੱਕ ਆਵਾਮੀ ਬੰਦੇ ਨੂੰ ਉਹਦੇ 'ਤੇ ਬਿਠਾਇਆ ਗਿਆ ਹੈ। ਸਰ ਉਹਨਾਂ ਦੀ ਮਿਹਰਬਾਨੀ ਇਹ ਗੱਲ ਹੈਗੀ ਹੈ ਕਿ ਵਾਕਈ ਇਹ ਤੇ ਜਾਂ ਗਵਰਨਰ ਸਾਹਿਬ ਦਾ ਤੇ ਜਾਂ ਸੀਐਮ ਸਾਹਿਬ ਦਾ ਉਹਦਾ ਹੁੰਦਾ ਵੇ। ਜੀ ਜੀ। ਉਹਨਾਂ ਨੇ ਮਿਹਨਤ ਦਿੱਤੇ, ਉਹਨਾਂ ਨੇ ਇਸ ਕਾਬਿਲ ਮੈਂ ਸਮਝਿਆ ਕਿ ਮੈਂ ਇੱਥੇ ਵਰਕਿੰਗ ਉਹਨਾਂ ਦੇ ਬਿਹਾਫ ਤੇ ਕਰ ਸਕਣਾ, ਤੇ ਮੈਨੂੰ ਉਹਨਾਂ ਨੇ ਉਹਦਾ ਦੇ ਦਿੱਤਾ। ਤੇ ਇਨਸ਼ਾਅੱਲਾ ਤਾਲਾ ਉਹਨਾਂ ਦੇ ਮਿਆਰ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨੇ ਪਏ ਹਾਂ ਤੇ ਕਰਾਂਗੇ ਇਨਸ਼ਾਅੱਲਾ। ਸਾਡੀਆਂ ਸਾਰੀਆਂ ਦੁਆਵਾਂ ਤੇ ਸਾਡੀ ਸਾਰੀ ਸਪੋਰਟ ਜਨਾਬ ਦੇ ਨਾਲ। ਬਹੁਤ ਸ਼ੁਕਰੀਆ ਤੁਹਾਡਾ।